ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅੱਜ ਦਾ ਜਿਹੜਾ ਇਹ ਅਪਡੇਟ ਅਮਰੀਕਾ ਦਾ ਜਿਹੜਾ ਇਹ ਦੂਜਾ ਹਿੱਸਾ ਹੈ। ਅੱਜ ਦੇ ਵਿੱਚ ਆਪਾਂ ਵਿਸ਼ੇਸ਼ ਜਿਹੜੀ ਆ ਉਹ ਗੱਲਬਾਤ ਕਰਾਂਗੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਬਾਬਤ, ਅਤੇ ਆਪਣੇ ਨਾਲ ਕਵਰਡ ਕੈਲੀਫੋਰਨੀਆ ਦੇ ਆਫਿਸ ਤੋਂ ਉਹਨਾਂ ਦੇ ਇਨਫੋਰਮੇਸ਼ਨ ਆਫਿਸਰ ਜਗਦੀਪ ਸਿੰਘ ਢਿੱਲੋਂ ਜਿਹੜੇ ਉਹ ਆ ਕੇ ਜੁੜ ਚੁੱਕੇ ਨੇ ਸੈਕਰਾਮੈਂਟੋ ਅਤੇ ਉਹਨਾਂ ਦੇ ਆਫਿਸ ਤੋਂ ਆ ਕੇ ਸਾਡੇ ਅੱਜ ਸਟੂਡੀਓ ਦੇ ਵਿੱਚ ਆਏ ਨੇ। ਸਭ ਤੋਂ ਪਹਿਲਾਂ ਜਗਦੀਪ ਜੀ ਨਿੱਕੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਪਿਆਰੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਤੇ ਸਰੋਤੇ ਬਿਲਕੁਲ ਅੱਜ ਜਿਹੜਾ ਮਕਸਦ ਕਵਰਡ ਕੈਲੀਫੋਰਨੀਆ ਦੇ ਜਿਹੜੇ ਇਨਫੋਰਮੇਸ਼ਨ ਆਫਿਸਰ ਜਗਦੀਪ ਸਿੰਘ ਢਿੱਲੋਂ ਹੋਣਾ ਦਾ ਇੱਥੇ ਆਉਣ ਦਾ ਇਹੀ ਆ ਵੀ ਤੁਹਾਡੇ ਜਿਹੜੇ ਵੱਧ ਤੋਂ ਵੱਧ ਜਿਹੜੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਆਪਾਂ ਜਿਹੜੇ ਤੁਹਾਡੇ ਤੋਂ ਤੁਸੀਂ ਇਹਨਾਂ ਨੂੰ ਪੁੱਛ ਸਕੋ। ਇਹ ਤੁਹਾਨੂੰ ਜਿਹੜੇ ਸਵਾਲ ਜਵਾਬ ਆ ਉਹ ਜਿਹੜੇ ਤੁਸੀਂ ਉਹਨਾਂ ਦੇ ਨਾਲ ਕਰ ਸਕੋ, ਅਤੇ ਬਾਕੀ ਜਿਹੜੀ ਹੋਰ ਵੱਧ ਤੋਂ ਵੱਧ ਇਨਫੋਰਮੇਸ਼ਨ ਕਵਰਡ ਕੈਲੀਫੋਰਨੀਆ ਦੇ ਬਾਬਤ ਇਸ ਵਾਰ ਜਿਹੜੀ ਹੈਗੀ ਹੈ, ਕੀ ਚੇਂਜਸ ਹੈਗੇ ਨੇ, ਕੀ ਡਿਫਰੈਂਸ ਹੈਗਾ ਪਿਛਲੀ ਵਾਰ ਦੇ ਨਾਲੋਂ, ਉਸ ਦੇ ਬਾਰੇ ਜਿਹੜੀ ਆ ਉਹ ਆਪਣੇ ਨਾਲ ਸਭ ਤੋਂ ਪਹਿਲਾਂ ਜਿਹੜੀ ਉਹ ਜਾਣਕਾਰੀਆਂ ਉਹ ਸਾਂਝੀਆਂ ਕਰਨਗੇ। ਸੋ ਅੱਜ ਇੱਕ ਜਿਹੜੀ ਇਹਨਾਂ ਦੇ ਨਾਲ ਇੰਟਰਵਿਊ ਅਤੇ ਤਕਰੀਬਨ ਦਸੰਬਰ ਦੇ ਮਹੀਨੇ ਦੇ ਵਿੱਚ ਵੀ ਇੱਕ ਵਾਰੀ ਫੇਰ ਆਪਣੇ ਨਾਲ ਇਹਨਾਂ ਨੇ ਜਿਹੜਾ ਉਹ ਜੁੜਨਾ ਆ। ਸੋ ਸਭ ਤੋਂ ਪਹਿਲਾਂ ਜਗਦੀਪ ਜੀ ਕਵਰਡ ਕੈਲੀਫੋਰਨੀਆ ਦੇ ਬਾਰੇ ਇਸ ਸਾਲ ਦੀ ਕੀ ਡੇਟਸ ਹੈਗੇ ਆ, ਉਸ ਦੇ ਬਾਰੇ ਜੇ ਆਪਾਂ ਸ਼ੁਰੂਆਤ ਜੇ ਆਪਾਂ ਉੱਥੋਂ ਕਰੀਏ ਤਾਂ। ਹਾਂਜੀ ਬਿਲਕੁਲ ਜੀ। ਓਪਨ ਐਨਰੋਲਮੈਂਟ ਭਾਜੀ ਅਕਤੂਬਰ 15 ਨੂੰ ਸ਼ੁਰੂ ਹੋ ਗਿਆ ਤਾਂ ਜਨਵਰੀ ਦੀ 31 ਤੱਕ ਚੱਲੂਗਾ। ਇੱਥੇ 3 ਹਫ਼ਤੇ ਹੋਏ ਆ, ਨਵਾਂ ਆਰਡੀਨੈਂਸ ਪਾਸ ਹੋਇਆ। ਪਹਿਲਾਂ ਸ਼ੋਰਟ ਸੀਗਾ ਪੀਰੀਅਡ, ਪਰ ਹੁਣ ਜਨਵਰੀ ਦੀ 31 ਤਰੀਕ ਤੱਕ। ਪਰ ਜੇ ਤੁਸੀਂ ਜਨਵਰੀ ਦੀ ਪਹਿਲੀ ਤੋਂ ਕਵਰੇਜ ਚਾਹੁੰਦੇ ਆ ਸਾਰੇ ਸਾਲ ਲਈ ਤਾਂ ਫਿਰ ਦਸੰਬਰ 15 ਤੱਕ ਸਾਈਨ ਅਪ ਕਰਨਾ। ਸੋ 15 ਦਸੰਬਰ ਤੱਕ ਜਿਹੜਾ ਹਰ ਹਾਲਤ ਦੇ ਵਿੱਚ ਸਾਰਿਆਂ ਨੂੰ ਸਾਈਨ ਕਰਨਾ, ਚਾਹੇ ਉਹ ਰੀਨਿਊਅਲਸ ਹੈਗੇ ਆ, ਚਾਹੇ ਹੋਰ ਤਰੀਕੇ ਦੇ ਨਾਲ ਜਿੱਦਾਂ ਮਰਜ਼ੀ, ਜਾਂ ਜਿਨ੍ਹਾਂ ਨੇ ਨਵੀਂ ਐਪਲੀਕੇਸ਼ਨ ਕਰਨੀ ਹੈ ਉਹ ਵੀ ਉਸ ਦੇ ਇਸੇ ਟਾਈਮ ਪੀਰੀਅਡ ਦੇ ਦੌਰਾਨ। ਹਾਂਜੀ, ਦਸੰਬਰ 15 ਦੀ ਡੈਡਲਾਈਨ ਆ ਜੇ ਤੁਸੀਂ ਜਨਵਰੀ ਪਹਿਲਾਂ ਤੋਂ ਕਵਰੇਜ ਚਾਹੁੰਦੇ ਆ। ਜੇ ਉਸ ਤੋਂ ਬਾਅਦ ਹੋਈ ਫਿਰ ਸ਼ੁਰੂ ਤਾਂ ਹੋਊਗੀ, ਪਰ ਉਸ ਹਿਸਾਬ ਨਾਲ ਡਿਲੇ ਦੇ ਹਿਸਾਬ ਨਾਲ। ਅਤੇ ਜਿੱਦਾਂ ਮੰਨ ਲਓ ਇਹ ਡਿਲੇ ਕਿੰਨਾ ਆ, ਕਿੱਥੋਂ ਤੱਕ ਜਾਂਦਾ ਹੈ? ਕਿ ਜਨਵਰੀ ਤੱਕ ਜੇ ਮੰਨ ਲਓ ਕੋਈ ਡਿਲੇ ਦੇ ਵਿੱਚ ਵੀ ਜਾਂਦਾ ਆ, ਜਦੋਂ ਮੰਨ ਲਓ 1 ਫਰਵਰੀ ਤੋਂ ਉਹਨਾਂ ਦੀ ਸ਼ੁਰੂ ਹੋਊਗੀ ਫਿਰ? ਹਾਂਜੀ, ਕੋਸ਼ਿਸ਼ ਤਾਂ ਇੱਦਾਂ ਹੁੰਦੀ ਆ। ਅੱਗੇ ਥੋੜ੍ਹਾ ਜਿਹਾ ਪੱਕਾ ਟਾਈਮ ਹੁੰਦਾ ਸੀ ਵੀ ਹਫ਼ਤੇ ਜਾਂ 2 ਹਫ਼ਤੇ ਲੱਗਣੇ, ਪਰ ਹੁਣ ਜਿੰਨੀ ਛੇਤੀ ਕੰਪਿਊਟਰ ਪ੍ਰੋਸੈਸ ਕਰ ਸਕਣ ਕਰ ਦਿੰਦੇ ਆ। ਪਰ ਫਿਰ ਵੀ ਜੇ ਤੁਸੀਂ ਡੈਡਲਾਈਨ ਮਿਸ ਕਰ ਦਿਓ, ਯੂਜੂਲੀ 1 ਮਹੀਨੇ ਦਾ ਫਰਕ ਪੈ ਜਾਂਦਾ ਹੈ। ਪਰ ਉਸ ਤੋਂ ਬਾਅਦ ਦੇ ਵਿੱਚ ਫਿਰ ਨਹੀਂ ਹੁੰਦੀ, ਰਾਈਟ? ਹਾਂਜੀ, ਜੇ ਕੋਸ਼ਿਸ਼ ਤਾਂ ਇਹ ਹੈ ਜਿਨ੍ਹਾਂ ਨੇ ਜਨਵਰੀ ਦੀ 31 ਤੱਕ ਕਰਨਾ, ਅੱਗੇ ਮਾਰਚ ਦੀ ਪਹਿਲੀ ਤੋਂ ਕਵਰੇਜ ਸ਼ੁਰੂ ਹੁੰਦੀ ਸੀ ਉਹਨਾਂ ਲਈ। ਠੀਕ ਹੈ। ਸੋ ਪਰ ਐਤਕੀ ਥੋੜ੍ਹੀ ਜਿਹੀ ਕੋਸ਼ਿਸ਼ ਇਹ ਹੋਣੀ ਆ ਵੀ ਮਾਰਚ ਤੋਂ ਪਹਿਲਾਂ ਤੋਂ 2 ਹਫ਼ਤੇ ਵੀ ਪਹਿਲਾਂ ਸ਼ੁਰੂ ਹੋ ਜਾਵੇ, ਪਰ ਕੋਈ ਗਾਰੰਟੀ ਨਹੀਂ ਗੀ। ਸੋ ਇਹ ਤਾਂ ਹੀ ਡੈਡਲਾਈਨਾਂ ਜ਼ਰੂਰੀ ਹੁੰਦੀਆਂ ਵੀ ਜੇ ਤੁਸੀਂ ਦਸੰਬਰ 15 ਤੱਕ ਸਾਈਨ ਅਪ ਕਰ ਲਓ ਜਾਂ ਰੀਨਿਊ ਕਰ ਲਓ, ਫਿਰ ਗਾਰੰਟੀਡ ਆ ਵੀ ਤੁਸੀਂ ਜਨਵਰੀ ਪਹਿਲੀ ਤੋਂ ਤੁਹਾਡੀ ਕਵਰੇਜ ਕਵਰ ਹੋ ਜਾਣੀ ਆ। ਸੋ ਜੇ ਕੁਝ ਆંકੜੇ ਤੁਸੀਂ ਦੱਸਣਾ ਚਾਹੁੰਦੇ ਆ ਵੀ ਹੁਣ ਤੱਕ ਕਵਰਡ ਕੈਲੀਫੋਰਨੀਆ ਨੂੰ ਯੂਜ਼ ਕਰਦੇ ਹੋਏ ਕਿੰਨੇ ਕੁ ਲੋਕਾਂ ਨੇ ਓਵਰਆਲ ਕੈਲੀਫੋਰਨੀਆ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਇਸ ਦੀ ਜਿਹੜਾ ਫਾਇਦਾ ਚੱਕਿਆ ਹੈਗਾ ਆ? ਹਾਂਜੀ, ਪਿਛਲੇ ਸਾਲ 2018 ਦੇ ਵਿੱਚ 13 ਲੱਖ ਕੈਲੀਫੋਰਨੀਅਨ ਕਵਰਡ ਕੈਲੀਫੋਰਨੀਆ ਪਲਾਨ ਦੇ ਵਿੱਚ ਸੀਗੇ। ਤਾਂ ਆਬਵੀਅਸਲੀ ਜਿਹੜਾ ਸਾਡਾ ਗੇਟਵੇ ਆ, ਤੁਹਾਨੂੰ ਪਤਾ ਭਾਈ, ਤੁਸੀਂ ਜਦੋਂ ਤੁਸੀਂ ਸਾਈਨ ਅਪ ਕਰਦੇ ਆ ਤੁਹਾਨੂੰ ਦੱਸਦੇ ਆ ਵੀ ਤੁਸੀਂ ਕਵਰਡ ਕੈਲੀਫੋਰਨੀਆ ਲਈ ਕੁਆਲੀਫਾਈ ਕਰਦੇ ਆ ਜਾਂ ਮੈਡੀਕੇਅਰ ਲਈ, ਜਿਹਨਾਂ ਦੀ ਇਨਕਮ ਥੋੜ੍ਹੀ ਹੋਣੀ ਚਾਹੀਦੀ ਜਾਂ ਜੋ ਵੀ ਸਿਚੁਏਸ਼ਨ ਹੋਵੇ। ਸੋ ਉਹ ਵੀ ਉਹਦੇ ਹਿਸਾਬ ਨਾਲ ਤਾਂ ਮਿਲੀਅਨ ਹੀ ਲੋਕ ਹੋਰ ਹਰ ਸਾਲ ਸਾਈਨ ਇਹਦੇ ਅੰਡਰ ਆ ਜਾਂਦੇ, ਪਰ ਮੁੜ ਕੇ ਮੈਡੀਕੇਅਰ ਲਈ ਕੁਆਲੀਫਾਈ ਕਰ ਦਿੰਦੇ। ਪਰ 13 ਲੱਖ ਕੈਲੀਫੋਰਨੀਅਨ ਪਿਛਲੇ ਸਾਲ ਕਵਰਡ ਕੈਲੀਫੋਰਨੀਆ ਦੇ ਬੈਨਰ ਦੇ ਥੱਲੇ ਸੀਗੇ। ਸੋ ਮੈਡੀਕਲ ਤੇ ਕਈ ਛੋਟੀ ਉਮਰ ਵਾਲੇ ਬੱਚੇ ਜਾਂ ਵੱਧ ਉਮਰ ਵਾਲੇ ਜਿਹੜੇ ਉਹ ਵੀ ਇਸ ਦੇ ਇਸੇ ਪ੍ਰੋਗਰਾਮ ਦੇ ਥਰੂ ਉਹ ਸੈਪਰੇਟਲੀ ਕਾਊਂਟ ਹੁੰਦੇ ਆ। ਹਾਂਜੀ, 13 ਲੱਖ ਤੋਂ, ਪਰ ਜਿਹੜੇ ਅਫੀਸ਼ੀਅਲੀ 13 ਲੱਖ ਜੀ। ਸੋ ਇਸ ਵਾਰ ਕੀ ਜਿਹੜੇ ਮੇਜਰ ਚੇਂਜਸ ਜਿਹੜੇ ਉਹ ਹੈਗੇ ਨੇ ਵੀ ਜਿਹੜੇ ਕਵਰਡ ਕੈਲੀਫੋਰਨੀਆ ਦੇ ਵਿੱਚ ਹੈਗੇ ਨੇ, ਜਿਹੜੇ ਨੈਕਸਟ ਈਅਰ ਦੇ ਵਿੱਚ ਜਿਨ੍ਹਾਂ ਨੇ ਇੰਸ਼ੋਰੈਂਸ ਕਰਵਾਉਣੀ ਹੈ? ਹਾਂਜੀ ਬਿਲਕੁਲ। 2020 ਦੇ ਵਿੱਚ ਭਾਜੀ 2 ਮੇਜਰ ਚੇਂਜਸ ਨੇ। ਇੱਕ ਤਾਂ ਫੈਡਰਲ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇੰਡੀਵਿਜੂਅਲ ਮੈਂਡੇਟ ਸੀਗਾ, ਟੈਕਸ ਪੈਨਲਟੀ ਕਹਿ ਲਓ ਜਿਹੜੀ, ਉਹ ਕੈਂਸਲ ਕਰਤੀ ਸੀਗੀ। ਸੋ ਇਸ ਸਾਲ ਦੇ ਵਿੱਚ ਨਹੀਂ ਗਈ ਪੈਨਲਟੀ, ਪਰ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਨੇ 2020 ਲਈ ਫਿਰ ਮੁੜ ਕੇ ਪੈਨਲਟੀ ਲੈਣ ਦੀ ਆ। ਸੋ ਉਹ ਇੱਕ ਚੇਂਜ ਆ। ਜੇ ਤੁਸੀਂ ਇਸ ਸਾਲ ਨਾ ਇੰਸ਼ੋਰੈਂਸ ਕਰਾਓ ਤਾਂ ਤੁਹਾਨੂੰ ਪੈਨਲਟੀ ਦੇਣੀ ਪਊਗੀ 2020 ਦੇ ਟੈਕਸ ਈਅਰ ਲਈ। ਸੋ ਕਿੰਨੀ ਕੁ ਪੈਨਲਟੀ ਹੈਗੀ ਆ? ਇੱਕ ਬੰਦੇ ਲਈ $695 ਤਾਂ ਫੈਮਿਲੀ ਆਫ 4 $2085 ਬਣਦੀ ਔਨ ਐਵਰੇਜ। ਕੀ ਜਾਂ ਜੇ ਇਨਕਮ ਦਾ 2%, ਪਰ ਫਿਰ ਆਪਾਂ ਲੰਮੀਆਂ ਚੌੜੀਆਂ ਗੱਲਾਂ 'ਚ ਪੈ ਜਾਂਦੇ। ਪਰ ਐਵਰੇਜ ਦੇ ਵਿੱਚ $695 ਇੰਡੀਵਿਜੂਅਲ ਦੇ, ਤਾਂ ਫੈਮਿਲੀ ਆਫ 4 ਕਹਿ ਲਓ $2085 ਤੁਹਾਨੂੰ
ਆਊਟ ਆਫ ਪਾਕਟ ਟੈਕਸ ਦੇ ਐਂਡ ਆਫ ਈਅਰ ਦੇਣੇ ਪੈਣੇ ਪੈਨਲਟੀ ਜੇ ਤੁਹਾਡਾ ਇੰਸ਼ੋਰੈਂਸ ਕਵਰੇਜ ਹੈ ਨਹੀਂ ਕਿ ਉਸ ਸਾਲ 'ਚ। ਹਾਂਜੀ, ਸੋ ਬਹੁਤ ਹੁੰਦੇ ਆ। $600 ਇੱਕ ਬੰਦੇ ਦੇ ਲਈ, ਕਈ ਵਾਰੀ ਪੂਰੇ ਸਾਲ ਦਾ ਪ੍ਰੀਮੀਅਮ ਬੰਦੇ ਦਾ ਇਸ ਦੇ ਅੰਡਰ ਇੰਨਾ ਨਹੀਂ ਬਣਦਾ ਹੁੰਦਾ। ਸੋ ਬਿਲਕੁਲ। ਰਾਦਰ ਦੈਨ ਵੀ ਤੁਸੀਂ ਜਿਹੜਾ ਉਹ ਫਾਈਨ ਦੇਣਾ ਵੀ ਇੰਸ਼ੋਰੈਂਸ ਲੈ ਕੇ ਰੱਖੋ, ਕਿਉਂਕਿ ਅੱਜ ਕੱਲ੍ਹ ਪਤਾ ਨਹੀਂ ਹੁੰਦਾ ਸਿਹਤ ਦਾ ਕਿਹੜੇ ਵੇਲੇ ਕਦੋਂ ਕਿਸ ਚੀਜ਼ ਦੀ ਜਿਹੜੀ ਉਹ ਜ਼ਰੂਰਤ ਪੈ ਜਾਵੇ। ਸੋ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਤੁਸੀਂ ਗੱਲ ਕਰੋ ਅਤੇ ਜੇ ਕਿਸੇ ਨੇ ਇਨਫੋਰਮੇਸ਼ਨ ਲੈਣੀ ਹੈ coveredcalifornia.com ਦੇ ਉੱਤੇ ਜਾ ਕੇ ਤੁਸੀਂ ਇਨਫੋਰਮੇਸ਼ਨ ਜਿਹੜੀ ਇਹਨਾਂ ਦੇ ਕੋਲ ਲੈ ਸਕਦੇ ਹੋ, ਜਾਂ ਜਿਹੜੇ ਕਵਰਡ ਕੈਲੀਫੋਰਨੀਆ ਦੇ ਏਜੰਟਸ ਹੈਗੇ ਆ ਉਹਨਾਂ ਦੇ ਨਾਲ ਤੁਸੀਂ ਡਾਇਰੈਕਟ ਗੱਲ ਕਰ ਸਕਦੇ, ਜਿਨ੍ਹਾਂ ਦੇ ਵਿੱਚ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਵੀ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਅਤੇ ਜਗਦੀਪ ਜੀ ਆਪਣੇ ਨਾਲ ਕੁਝ ਕਾਲਰਸ ਵੀ ਜੁੜ ਰਹੇ, ਉਹ ਵੀ ਆਪਣੇ ਜਿਹੜੇ ਕੁਝ ਸਵਾਲ ਵਗੈਰਾ ਜਿਹੜਾ ਉਹ ਪੁੱਛਣਾ ਚਾਹੁੰਦੇ ਨੇ। ਅਤੇ ਆਪਣੇ ਨਾਲ ਜੁੜੇ ਨੇ ਅਮਰੀਕ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਇਹ ਹੈਗਾ ਜੀ, ਜਿੱਦਾਂ ਆਪਾਂ ਕਵਰ ਕੈਲੀਫੋਰਨੀਆ ਅੰਡਰ ਆਪਾਂ ਸਾਈਨ ਅਪ ਕਰਦੇ ਹਾਂ ਜੀ, ਤੇ ਉਸ ਤੋਂ ਬਾਅਦ ਕਈ ਵਾਰੀ ਤੁਸੀਂ ਜੌਬ ਕਰਦੇ ਹੋ, ਓਵਰ ਟਾਈਮ ਲੱਗ ਜਾਂਦਾ ਜਾਂ ਕਿੱਦਾਂ ਤੁਹਾਡੀ ਉਸ ਮਹੀਨੇ 'ਚ ਕਈ ਵਾਰੀ ਪੇ ਵੱਧ ਜਾਂਦੀ ਹੈ, ਜੋ ਆਪਾਂ ਕੈਲਕੂਲੇਸ਼ਨ ਕੀਤੀ ਹੁੰਦੀ ਵੀ ਸਾਡੀ ਐਵਰੇਜ ਪਿਛਲੇ ਰਿਟਰਨ ਦੇ ਹਿਸਾਬ ਦੇ ਨਾਲ, ਤੇ ਮੁੜ ਕੇ ਫਿਰ ਇਹ ਲੈਟਰ ਪਾ ਕੇ ਦਿੰਦੇ ਆ, ਕਹਿੰਦੇ ਇਨਕਮ ਵੱਧ ਗਈ, ਜਦ ਕਿ ਇਹ 11 ਮਹੀਨੇ ਪਏ ਹੁੰਦੇ ਆ ਕੰਮ ਦੇ ਲਈ। ਇੱਕ ਮਹੀਨੇ 'ਚ ਵੱਧ ਗਏ, ਦੂਜੇ ਮਹੀਨੇ ਕਈ ਵਾਰੀ ਸੀਜ਼ਨਲੀ ਵਰਕ ਹੁੰਦਾ ਆ, ਉਹ ਪੇਮੈਂਟਾਂ ਘੱਟ ਜਾਂਦੀਆਂ, ਵਰਕ ਘੱਟ ਜਾਂਦਾ ਆ ਜੀ, ਤਾਂ ਫਿਰ ਉਹਨੂੰ ਪ੍ਰੋਸੈਸ ਨੂੰ ਦੁਬਾਰਾ ਲਿਆਉਣ 'ਚ 3-4 ਮਹੀਨੇ ਲਗਾ ਦਿੰਦੇ ਆ। ਉਹ ਬਿੱਲ ਜੋ ਡਾਕਟਰ ਦੇ ਜਾਣਾ ਜੋ ਸਾਰੇ ਡਿਊ ਪੈ ਰਹਿੰਦੇ ਆ, ਉਹ ਫਿਰ ਛੇਤੀ ਕਲੀਅਰ ਨਹੀਂ ਹੁੰਦੇ, ਫਿਰ ਰੋਜ਼ ਏਜੰਟਾਂ ਦੇ ਗੇੜਾ ਮਾਰਨਾ, ਕਾਲ ਕਰਨੀ ਆਫਿਸ ਨੂੰ ਪੈਂਦੀ ਆ। ਉਹ ਇੱਕ ਚੀਜ਼ ਜਿਹੜਾ ਐਕਸਪੀਰੀਅੰਸ ਬਹੁਤ ਬੈਡ ਜਿਹਾ ਲੱਗਿਆ ਜੀ, ਤੇ ਉਹਦੇ ਬਾਰੇ ਦੱਸਣ ਵੀ ਇੱਦਾਂ ਕਿਉਂ, ਕਿਉਂਕਿ ਜੇ 2-4-5 ਮਹੀਨੇ ਦੇਖਣਾ ਚਾਹੀਦਾ, ਫਿਰ ਬਾਅਦ 'ਚ ਬੰਦ ਕਰਨੀ ਚਾਹੀਦੀ ਇਹਨਾਂ ਨੂੰ, ਜਾਂ ਕਿੱਦਾਂ ਉਹਦੇ ਲਈ ਕੀ ਹੈਗਾ ਪ੍ਰੋਸੈਸ, ਜਾਂ ਕਾਹਦੇ ਇੱਦਾਂ ਕਰਦੇ ਆ। ਸੋ ਤੁਹਾਡੇ ਨਾਲ ਇੱਦਾਂ ਹੋਇਆ ਆ ਅਮਰੀਕ ਜੀ? ਮੇਰੇ ਨਾਲ ਇੱਦਾਂ ਹੋਇਆ ਜੀ, ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ ਜੀ। ਉਹਨਾਂ ਨੇ ਜੌਬ ਸੀ, ਉਹ ਓਵਰ ਟਾਈਮ ਲੱਗਦਾ ਰਿਹਾ, ਦੇਰ ਤੇ ਕੰਮ ਕਰਦੇ ਰਹੇ, ਤੇ ਉਹ ਉਸ ਮਹੀਨੇ ਦੀ ਇਨਕਮ ਵੱਧ ਗਈ। ਉਹ ਨੈਕਸਟ ਮਹੀਨੇ ਲੈਟਰ ਕਰਕੇ ਕਹਿੰਦੇ ਤੁਹਾਡੇ ਕਾਰਡ ਬੰਦ ਆ। ਡਾਕਟਰ ਨੂੰ ਵੀ ਅਸੀਂ ਪੇ ਕਰਦੇ ਰਹੇ, ਟੈਸਟਾਂ ਦੇ ਵੀ ਪੇ ਕੀਤੇ, ਉਹ ਬਿੱਲ ਵੀ ਹੁਣ ਸਾਂਭੇ ਹੋਆ, ਤੇ ਹੁਣ ਜਾ ਕੇ ਹੁਣ ਚਾਲੂ ਹੋਇਆ ਰੀਸੈਂਟਲੀ 5-6 ਦਿਨ ਹੋ ਗਏ। ਇੱਕ ਚੀਜ਼ ਜਿਹੜੀ ਕਲੀਅਰ ਕਰ ਦਿਓ, ਤੁਸੀਂ ਅੰਡਰ ਕਵਰਡ ਕੈਲੀਫੋਰਨੀਆ ਸੀ ਜਾਂ ਮੈਡੀਕਲ ਸੀਗਾ ਤੁਹਾਡੇ ਕੋਲ ਉਸ ਦੇ? ਨਹੀਂ, ਕਵਰਡ ਕੈਲੀਫੋਰਨੀਆ ਜੀ। ਜਗਦੀਪ ਜੀ, ਕੀ ਇਸ ਦੇ ਬਾਰੇ ਤੁਸੀਂ ਕਹਿਣਾ? ਹਾਂਜੀ ਭਾਜੀ, ਪਹਿਲਾਂ ਤਾਂ ਸਤਿ ਸ੍ਰੀ ਅਕਾਲ, ਤਾਂ ਸੌਰੀ ਇਹ ਸਿਚੁਏਸ਼ਨ ਹੋਇਆ ਭਾਜੀ। ਇਹ ਮੇਨ ਗੱਲ ਇਹ ਆ ਵੀ ਜਿਹੜਾ ਕਵਰਡ ਕੈਲੀਫੋਰਨੀਆ ਤੁਸੀਂ ਓਬਾਮਾ ਕੇਅਰ ਕਹਿ ਲਓ, ਇਹ ਸਾਰਾ ਫੈਡਰਲ ਸਬਸਿਡੀ ਪ੍ਰੋਗਰਾਮ ਦੇ ਉੱਤੇ ਆ, ਸੋ ਕੰਪਲੀਟਲੀ ਇਨਕਮ ਦੇ ਉੱਤੇ ਡਿਪੈਂਡੈਂਟ ਆ। ਸੋ ਜੇ ਤੁਸੀਂ ਕਵਰਡ ਕੈਲੀਫੋਰਨੀਆ ਦੇ ਪਲਾਨ ਦੇ ਵਿੱਚ ਜਿੰਨੀ ਤੁਹਾਨੂੰ ਮਹੀਨੇ ਦੀ ਸਬਸਿਡੀ ਮਿਲਦੀ ਆ ਤੁਹਾਡੇ ਹੈਲਥ ਪਲਾਨ ਦੇ ਕਾਸਟ ਦੇ ਖਰਚੇ ਲਈ, ਉਹ ਵੀ ਤੁਹਾਡੇ ਟੋਟਲੀ ਇਨਕਮ 'ਤੇ ਡਿਪੈਂਡੈਂਟ ਆ। ਤਾਂ ਜੇ ਤੁਹਾਡੀ ਇਨਕਮ ਘੱਟ ਜਾਂਦੀ ਆ ਤਾਂ ਫਿਰ ਬਾਈ ਲਾ, ਜਿੱਦਾਂ ਉਹਨਾਂ ਨੇ ਓਬਾਮਾ ਕੇਅਰ ਦਾ ਲਾ ਬਣਾਇਆ, ਫਿਰ ਤੁਹਾਨੂੰ ਮੈਡੀਕੈਲ ਜਾਂ ਮੈਡੀਕੇਅਰ ਕਹਿ ਲਓ, ਉਹਦੇ ਵਿੱਚ ਭੇਜਣਾ ਪੈਂਦਾ। ਸੋ ਮੋਸਟਲੀ ਤਾਂ ਉਹਨਾਂ ਨੇ ਇਸ ਚੀਜ਼ ਲਈ ਬਚਾਉਣ ਲਈ ਆ ਵੀ ਜਿਨ੍ਹਾਂ ਦੀ ਇਨਕਮ ਘੱਟ ਜਾਵੇ ਤਾਂ ਫਿਰ ਉਹਨਾਂ ਨੂੰ ਦੇਣੇ ਨਾ ਪੈਣ ਪੈਸੇ ਜੇਬ 'ਚੋਂ, ਤਾਂ ਉਹਨਾਂ ਨੂੰ ਫਿਰ ਮੈਡੀਕੇਅਰ 'ਤੇ ਕਰ ਦਿੰਦੇ ਆ। ਪਰ ਅਨਫੋਰਚੂਨੇਟਲੀ ਕਈ ਵਾਰੀ ਤੁਹਾਡੇ ਵਾਂਗੂ ਚਾਂਸ ਵੀ ਹੋ ਜਾਂਦਾ, ਲੋਕਾਂ ਦੀ ਇਨਕਮ ਵੱਧ ਜਾਂਦੀ ਆ, ਤਾਂ ਫਿਰ ਉਹਨਾਂ ਨੂੰ ਉਹ ਜਿਹੜੀ ਚੇਂਜ ਆਉਂਦੀ ਆ ਉਹਨਾਂ ਨੂੰ ਪ੍ਰੋਸੈਸ ਕਰਨ ਨੂੰ ਟਾਈਮ ਲੱਗਦਾ। ਪਰ ਤੁਸੀਂ ਸਾਰਾ ਕੁਝ ਜੇ ਟਾਈਮ ਤਾਂ ਲੱਗੂਗਾ, ਪਰ ਜੇ ਤੁਸੀਂ ਸਾਰਾ ਕੁਝ ਆਪਣਾ ਸਾਂਭਿਆ ਤਾਂ ਤੁਹਾਡੀ ਮੁੜ ਕੇ ਐਂਡ ਆਫ ਈਅਰ ਇਨਕਮ ਜਿੰਨੀ ਰੇਂਜ 'ਚ ਸੀਗੀ ਪਿਛਲੇ ਸਾਲ, ਉਨੀ ਰੇਂਜ ਦੇ ਵਿੱਚ ਹੀ ਹੋਈ, ਜਾਂ ਜਿੰਨੇ ਲੈਵਲ ਉਹਨਾਂ ਨੇ ਸੈੱਟ ਕੀਤੇ ਆ, ਫਿਰ ਤਾਂ ਤੁਹਾਨੂੰ ਜੋ ਤੁਹਾਡਾ ਖਰਚਾ ਹੋਇਆ ਉਹਨਾਂ ਨੂੰ ਉਹ ਮੋੜੂਗੇ। ਅੱਛਾ, ਜੇ ਤੁਹਾਡੀ ਰੀਇੰਬਰਸ ਹੋ ਜਾਂਦਾ ਹੈ, ਰੀਇੰਬਰਸ ਹੋਊਗਾ। ਪਰ ਜੇ ਤੁਹਾਡੀ ਇਨਕਮ ਐਂਡ ਆਫ ਦ ਈਅਰ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਈ ਤਾਂ ਕੋਈ ਸਬਸਿਡੀਆਂ 'ਚ ਤੁਹਾਨੂੰ ਜ਼ਿਆਦਾ ਸਬਸਿਡੀ ਮਿਲੀ ਹੋਈ ਜਾਂ ਕੁਝ ਵੀ ਆ, ਫਿਰ ਸ਼ਾਇਦ ਕੋਈ ਉਹਨਾਂ ਨੇ ਲੈ ਵੀ ਲੈਣੇ ਆ। ਸੋ ਇਹ ਜ਼ਰੂਰੀ ਗੱਲ ਹੁੰਦੀ ਆ ਵੀ ਜੇ ਸਪੈਸ਼ਲੀ ਮੈਨੂੰ ਪਤਾ ਆਪਣੇ ਜਿਹੜੇ ਪਰਸਨਲ ਬਿਜ਼ਨਸ ਕਰਦੇ ਜਾਂ ਟਰੱਕਿੰਗ ਦਾ ਜਾਂ ਕੁਝ ਵੀ, ਇਨਕਮ ਦਾ ਬਹੁਤ ਚੇਂਜ ਵੀ ਹੋ ਜਾਂਦੀ ਕਈ ਵਾਰੀ ਈਅਰ ਟੂ ਈਅਰ, ਪਰ ਤੁਹਾਨੂੰ ਰਿਪੋਰਟ ਕਰਨੀ ਚਾਹੀਦੀ ਜਿਸਲੇ ਵੀ ਹੋਵੇ। ਸਪੈਸ਼ਲੀ ਇਸ ਚੀਜ਼ ਦੇ ਵਿੱਚ ਹੈਡੇਕ ਤਾਂ ਹੈਗਾ, ਪਰ ਨਹੀਂ ਤਾਂ ਫਿਰ ਐਂਡ ਆਫ ਦ ਈਅਰ ਉਹ ਜਿਹੜੇ ਟੈਕਸ ਆ ਉਹਨਾਂ ਨੇ ਮੋਡਰ ਵੀ ਲੈਣੇ ਜੇ ਤੁਹਾਨੂੰ ਵਾਧੂ ਗਏ ਹੋਏ ਇਨਕਮ ਦੇ ਹਿਸਾਬ। ਸੋ ਪਰ ਇਹਦੇ ਵਿੱਚ ਜਗਦੀਪ ਜੀ ਇਹ ਵੀ ਬੜੀ ਪ੍ਰੋਬਲਮ, ਫਿਰ ਜਿੱਦਾਂ ਇਹਨਾਂ ਨੇ ਕਿਹਾ ਵੀ ਚੱਲਦੀ ਹੋਈ ਇੰਸ਼ੋਰੈਂਸ ਦੇ ਵਿੱਚ ਕਾਫੀ ਜਿਹੜੀ ਫਿਰ ਉਹਨਾਂ ਨੂੰ ਜਿਹੜੀ ਉਹ ਸਮੱਸਿਆ ਆ ਜਾਂਦੀ ਹੈ ਕਿ ਇਹ ਇਨ ਦਾ ਈਅਰ ਐਂਡ ਨਹੀਂ ਕਰਦੇ, ਐਵਰੀ ਮੰਥ ਤੁਹਾਡੀ ਇਨਕਮ ਚੈੱਕ ਕਰਦੇ ਰਹਿੰਦੇ? ਹਾਂਜੀ ਭਾਜੀ, ਮੇਨ ਤਾਂ ਮੈਂ ਦੱਸਿਆ ਇਹ ਗੱਲ ਕਰਕੇ ਵੀ ਉਹ ਇਹ ਚਾਹੁੰਦੇ ਵੀ ਜਿਨ੍ਹਾਂ ਦੀ ਇਨਕਮ ਘਟੀ ਹੋਵੇ ਤਾਂ ਉਹ ਮੈਡੀਕੇਅਰ ਲਈ ਐਲੀਜੀਬਲ ਹੋਣ, ਪੱਲੇ ਉਹਨਾਂ ਨੂੰ ਦੇਣੇ ਪੈਣ, ਤਾਂ ਉਹਨਾਂ ਨੂੰ ਫਿਰ ਮੈਡੀਕੇਅਰ ਕਵਰੇਜ ਆਟੋਮੈਟਿਕਲੀ ਮਿਲ ਜਾਵੇ। ਜੀ ਜੀ। ਅਗਲੇ ਕਾਲਰ ਨੇ ਅਮਰਪਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਮਰਪਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਕੋਲ 2 ਸਵਾਲ ਸੀਗੇ ਭਾਜੀ ਉਹਨਾਂ ਨੂੰ ਪੁੱਛਣ ਨੂੰ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਆਪਣੇ ਇੱਕ ਬੜੀ ਪ੍ਰੋਬਲਮ ਸਾਨੂੰ ਆ ਰਹੀ ਆ, ਸਪੈਸ਼ਲੀ ਮੈਂ ਦੇਖਿਆ ਸਟੋਰਾਂ ਵਾਲਿਆਂ ਨੂੰ, ਭਈ
ਅਸੀਂ ਇਨਕਮ ਸ਼ੋ ਕਰਦੇ ਹਾਂ। ਜਿੱਦਾਂ ਟਰੱਕਿੰਗ ਇੰਡਸਟਰੀ ਵਾਲੇ ਫਿਰ ਵੀ ਇਨਕਮ ਐਡਜਸਟਮੈਂਟ ਜ਼ਿਆਦਾ ਕਰਦੇ ਆ ਜਾਂ ਕਰ ਲੈਂਦੇ ਆ, ਜਾਂ ਉਹਨਾਂ ਕੋਲ ਡਿਡਕਟੇਬਲ ਉਸ ਹਿਸਾਬ ਨਾਲ ਹੋਊਗੇ। ਪਰ ਸਾਡੀ ਜਦੋਂ ਇਨਕਮ ਵੱਧ ਜਾਂਦੀ ਆ ਤਾਂ ਫਿਰ ਸਾਨੂੰ ਟੋਟਲੀ ਉਹਦਾ ਬੈਨੀਫਿਟ ਨਹੀਂ ਮਿਲਦਾ ਹੈਗਾ ਆਪਣੇ ਇੰਸ਼ੋਰੈਂਸ ਦਾ। ਜਦੋਂ ਲੈਟਸ ਸੇ ਅਸੀਂ ਕਲੋਜ਼ ਟੂ 100,000 ਦੇ ਲਾਗੇ ਇਨਕਮ ਚਲ ਜਾਂਦੀ ਹੈ ਜਾਂ 70,000, ਉਹਦੇ ਵਿੱਚ ਕਵਰ ਨਹੀਂ ਹੁੰਦਾ ਕਿਸੇ ਤਰ੍ਹਾਂ ਵੀ। ਸੋ ਅਸੀਂ ਟੈਕਸ ਵੀ ਦਿੰਦੇ ਹਾਂ ਤੇ ਫਿਰ ਅਸੀਂ ਕਵਰ ਵੀ ਨਹੀਂ ਹੁੰਦੇ। ਸੋ ਭਾਈ ਤੁਹਾਡਾ ਬਹੁਤ ਵਧੀਆ ਕੁਐਸਚਨ ਆ ਇਹ। ਇਹਨਾਂ ਨੂੰ ਇਸ 5 ਸਾਲ ਹੋ ਗਏ ਹੁਣ ਓਬਾਮਾ ਕੇਅਰ ਲਈ, 6 ਸਾਲ ਤਾਂ ਤੁਹਾਨੂੰ ਜਿਹੜੇ ਇਹ ਮਿਡਲ ਇਨਕਮ ਤੁਸੀਂ ਕਹਿ ਲਓ ਉਹਨਾਂ ਨੂੰ ਇਹ ਗੈਪ ਸਾਦੇ ਸੀ ਵੀ ਇਹ ਬੰਦੇ ਗੈਪ ਦੇ ਵਿੱਚ ਫਾਲ ਹੋ ਜਾਂਦੇ ਆ, ਵੀ ਜਿਹੜੀਆਂ ਫੈਡਰਲ ਸਬਸਿਡੀਆਂ ਲਈ ਉਹਨਾਂ ਲਈ ਇਨਕਮ ਜ਼ਿਆਦਾ ਆ ਪਰ ਹੈਲਥ ਕੇਅਰ ਦੀ ਖਰਚਾ ਹੁਣ ਇੰਨਾ ਆ ਤਾਂ ਤੁਹਾਨੂੰ ਪੱਲਿਓਂ ਬਹੁਤ ਜ਼ਿਆਦਾ ਦੇਣੇ ਪੈਂਦੇ ਆ। ਸੋ ਇਸ ਸਾਲ ਕੈਲੀਫੋਰਨੀਆ ਦੇ ਵਿੱਚ ਸਿਰਫ ਗਵਰਨਰ ਨੇ ਨਵੀਆਂ ਸਟੇਟ ਸਬਸਿਡੀਆਂ ਪਾਸ ਕੀਤੀਆਂ ਆ ਸਪੈਸ਼ਲੀ ਮਿਡਲ ਇਨਕਮ ਕੈਲੀਫੋਰਨੀਅਨ ਲਈ। ਸੋ ਮੈਨੂੰ ਪਤਾ ਸਾਰਿਆਂ ਦੀ ਇਨਕਮ ਤਾਂ ਯੂਨੀਕ ਹੁੰਦੀ ਆ, ਸਿਚੁਏਸ਼ਨ ਡਿਫਰੈਂਟ ਹੁੰਦੀ ਆ, ਪਰ ਮੈਂ ਤੁਹਾਨੂੰ ਮੋਟੇ ਨੰਬਰ ਦਿੰਦਾ। ਬਾਕੀ ਤਾਂ ਤੁਹਾਨੂੰ ਭਾਜੀ ਹੁਣਾਂ ਨਾਲ ਫੋਨ ਕਰਕੇ ਜਾਂ ਇੰਸ਼ੋਰੈਂਸ ਵਾਲਿਆਂ ਨਾਲ ਵੈਰੀਫਾਈ ਕਰਨਾ ਪਊਗਾ ਤੁਸੀਂ ਐਗਜ਼ੈਕਟਲੀ ਕਿੱਥੇ ਫਾਲ ਹੁੰਦੇ। ਪਰ ਜਿਹੜੇ ਬੰਦੇ ਇੰਡੀਵਿਜੂਅਲ ਇੱਕ 75,000 ਦੀ ਇਨਕਮ ਬਣਾਉਂਦਾ ਹੋਵੇ ਤਾਂ ਫੈਮਿਲੀ ਆਫ 4 ਦੀ ਇਨਕਮ 1,54,000 ਤੱਕ ਵੀ ਹੋਵੇ, ਉਹਨਾਂ ਨੂੰ ਸਬਸਿਡੀ ਤੁਸੀਂ ਸਟੇਟ ਵਾਲੀ ਸਬਸਿਡੀ ਲਈ ਐਲੀਜੀਬਲ ਆ। ਤਾਂ ਹਾਲੇ ਆਬਵੀਅਸਲੀ ਮਹੀਨਾ ਕੀ ਹੋਇਆ ਓਪਨ ਐਨਰੋਲਮੈਂਟ ਸ਼ੁਰੂ ਹੋਏ ਨੂੰ, ਪਰ ਜਿਹੜੀ ਸਾਡੇ ਕੋਲ ਡੇਟਾ ਆਈ ਆ ਜਿਹੜੇ ਲੋਕਾਂ ਨੇ ਹਾਲੇ ਸਾਈਨ ਅਪ ਕੀਤਾ ਆ, ਸਾਡੀ ਡੇਟਾ ਇਹ ਕਹਿ ਰਹੀ ਆ ਵੀ ਉਹਨਾਂ ਦੇ ਵਿੱਚ ਜਿਹੜੇ ਉਹ ਮਿਡਲ ਇਨਕਮ ਵਾਲੇ ਆ ਉਹਨਾਂ ਨੂੰ ਅਪ ਟੂ $526 ਵੀ ਹਾਊਸ ਹੋਲਡ ਦੇ ਮਿਲ ਰਹੇ ਆ। ਇਹ ਅੰਡਰ ਜਿਹੜਾ ਕੈਲੀਫੋਰਨੀਆ ਹਾਂਜੀ, ਜਿਹੜੀ ਨਵਾਂ ਸਟੇਟ ਸਬਸਿਡੀ ਪ੍ਰੋਗਰਾਮ ਆ ਸਿਰਫ ਮਿਡਲ ਇਨਕਮ ਕੈਲੀਫੋਰਨੀਅਨ ਲਈ। ਜੀ ਅਮਰਪਾਲ ਜੀ ਭਾਜੀ $526 ਪਰ ਮੰਥ ਡਿਡਕਟੇਬਲ ਹੋਊਗੀ? ਨਹੀਂ, ਜਿੱਦਾਂ ਮੈਂ ਅਗੇਨ ਇਹ ਬਹੁਤ ਮੋਟੇ ਨੰਬਰ ਆ, ਇਹ ਪਰ ਐਵਰੇਜ ਆ ਜਿਨ੍ਹਾਂ ਨੇ ਸੋ ਫਾਰ ਸਾਈਨ ਅਪ ਕੀਤਾ। ਮੈਂ ਤੁਹਾਡੀ ਗੱਲ ਤਾਂ ਸਮਝ ਗਿਆ ਕਿ ਤੁਸੀਂ ਹਾਂਜੀ ਆਪਾਂ ਐਕੂਰੇਟ ਨੰਬਰ ਨਹੀਂ ਗੱਲ ਕਰ ਰਹੇ, ਮੈਂ ਵੈਸੇ ਸਮਝਦਾ ਪਰ ਮੰਥ ਐਵਰੇਜ ਨੰਬਰ। ਹਾਂਜੀ ਸੋ ਇਹ ਜੇ $500 ਪਰ ਮੰਥ ਆ ਕਿ ਫੁੱਲ ਈਅਰ ਸਬਸਿਡੀ ਹੈ ਕੈਲੀਫੋਰਨੀਆ ਪਰ ਮੰਥ ਇਸ ਵੇਲੇ ਐਵਰੇਜ ਮੈਕਸਿਮਮ ਵੱਧ ਤੋਂ ਵੱਧ। ਮੈਨੂੰ ਪਤਾ ਭਾਜੀ ਜਿੱਦਾਂ ਹੁਣ ਤੁਸੀਂ ਆਪਣੀ ਸਿਚੁਏਸ਼ਨ ਸਮਝਾ ਰਹੇ ਆ ਬਿਜ਼ਨਸ ਓਨਰ ਦੀ ਆ ਜਿਹੜੀ ਯੂਜੂਲੀ ਮੈਨੂੰ ਪਤਾ ਹੈਲਥ ਕੇਅਰ ਜੇ ਤੁਸੀਂ ਫੈਮਿਲੀ ਆਫ 4 ਦਾ ਵੀ ਦੇਖ ਰਹੇ ਆ ਆਲਮੋਸਟ 2,000 ਤੱਕ ਖਰਚਾ ਹੋ ਜਾਂਦਾ। ਸੋ ਅਸੀਂ ਕਦੇ ਅਨਪਲਾਈਮੈਂਟ ਨਹੀਂ ਅਪਲਾਈ ਕੀਤੀ, ਕਦੇ ਕੋਈ ਬੈਨੀਫਿਟ ਨਹੀਂ ਲਿਆ। ਸੋ ਸਾਨੂੰ ਸੋ ਫਾਰ ਇੱਕ ਵਾਰੀ ਵੀ ਅਸੀਂ ਕਿਸੇ ਵੀ ਤਰੀਕੇ ਜਿੱਦਾਂ ਸਾਨੂੰ ਕੋਈ ਬੈਨੀਫਿਟ ਨਹੀਂ ਹੋਇਆ ਜਾਂ। ਹਾਂਜੀ ਭਾਜੀ, ਇਹ ਜਿਹੜਾ ਸਟੇਟ ਸਬਸਿਡੀ ਪ੍ਰੋਗਰਾਮ ਆ ਹੁਣ 2020 'ਚ ਇਹ ਚਾਲੂ ਹੋਇਆ, ਸਪੈਸ਼ਲੀ ਇਹ ਮਿਡਲ ਇਨਕਮ ਲੋਕਾਂ ਲਈ ਚਾਲੂ ਕੀਤਾ। ਸੋ ਤੁਸੀਂ ਪਲੀਜ਼ ਅਪਲਾਈ ਕਰਿਓ, ਤੁਸੀਂ ਜਿਨ੍ਹਾਂ ਦੇ ਥਰੂ ਅੱਗੇ ਅਪਲਾਈ ਕੀਤਾ ਜਾਂ ਜੇ ਤੁਸੀਂ ਆਪ ਪਰਸਨਲੀ ਕਰਦੇ ਆ ਤੁਸੀਂ ਮੁੜ ਕੇ ਟਰਾਈ ਕਰਿਓ। ਹੋਪਫੁਲੀ ਇਸ ਸਾਲ ਤੁਹਾਡੇ ਲਈ ਗੁੱਡ ਨਿਊਜ਼ ਹੋਊਗੀ ਵੀ ਕੁਛ ਤਾਂ ਸਬਸਿਡੀ ਜ਼ਰੂਰ ਮਿਲੂਗੀ। ਥੈਂਕ ਯੂ ਅਮਰਪਾਲ ਭਾਜੀ। ਥੈਂਕ ਯੂ ਭਾਜੀ। ਥੈਂਕ ਯੂ ਜੀ ਦੱਸੋ। ਬਿਲਕੁਲ, ਜੇ ਇੰਸ਼ੋਰੈਂਸ ਦੇ ਬਾਰੇ ਤੁਸੀਂ ਚਲੋ ਸਵਾਲ ਤੁਸੀਂ ਇੱਥੇ ਕਰ ਸਕਦੇ ਹੋ, ਬਾਕੀ ਜੇ ਇੰਸ਼ੋਰੈਂਸ ਕਿੱਦਾਂ ਲੈਣੀ ਕਿਵੇਂ ਲੈਣੀ ਉਹ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 408-272-2500। ਇਹ ਸੈਕਰਾਮੈਂਟੋ ਤੋਂ ਸੀਗੇ, ਇਸ ਤੋਂ ਪਹਿਲਾਂ ਆਪਣੇ ਨਾਲ ਯੂਬਾ ਸਿਟੀ ਤੋਂ ਜੁੜੇ ਸੀਗੇ ਤੇ ਅਗਲੇ ਆਪਣੇ ਨਾਲ ਕਾਲਰ ਜੁੜੇ ਨੇ ਬੇਰੀਏ ਸੈਨ ਹੋਜ਼ੇ ਤੋਂ ਰੋਹਨ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰੋਹਨ ਜੀ। ਸਤਿ ਸ਼੍ਰੀ ਅਕਾਲ ਜੀ। आई हैव कपल ऑफ क्वेश्चन जी। सो द पहला क्वेश्चन तो मेरा ये है कि फेडरल गवर्नमेंट ने कोई पेनल्टी नहीं लगाई हेल्थ इंश्योरेंस लेने के लिए, तो फिर वाई द कैलिफोर्निया दे इम्पोज द पेनल्टी $795 per person? 695 जी। So one is the and the second question is this, एक साइड तो पेनल्टी लगा रहे हो, दूसरी साइड आप जो इलीगल इमिग्रेंट हैं या जो अनडॉक्यूमेंटेड लोग हैं उनके लिए 90 मिलियन गवर्नर ने 90 और 95 मिलियन दे पुट असाइड फॉर देम टू कवर। सो मैं ये समझा नहीं कि ये डबल स्टैंडर्ड क्यों है। थैंक यू रोहन जी। ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਵੀ ਪੈਨਲਟੀ ਕਾਹਦੇ ਲਾਈ, ਉਹ ਤਾਂ ਨਵਾਂ ਗਵਰਨਰ ਆਇਆ ਜਿਹੜਾ ਉਹਨੇ ਇਹ ਸਟੇਟ ਸਬਸਿਡੀ ਪ੍ਰੋਗਰਾਮ ਬਣਾਇਆ, ਕਿਸੇ ਤਰੀਕੇ ਨਾਲ ਫੰਡ ਵੀ ਕਰਨਾ ਹੁੰਦਾ। ਸੋ ਬ੍ਰਿੰਗਿੰਗ ਬੈਕ ਦ ਮੈਂਡੇਟ, ਇਹਦੇ ਦੋ ਮਤਲਬ ਆ, ਸਿਰਫ ਪੈਨਲਟੀ ਲੈ ਕੇ ਟੈਕਸ ਨਹੀਂ ਕਲੈਕਟ ਕਰਨਾ। ਮੈਂ ਹੁਣ ਜਾਰੀ ਡੂੰਘਾਈ 'ਚ ਤਾਂ ਨਹੀਂ ਜਾਣਾ ਚਾਹੁੰਦਾ ਭਾਜੀ, ਪਰ ਜਿਹਨੂੰ ਹੈਲਥ ਰਿਸਕ ਪੂਲ ਤੁਸੀਂ ਸੱਦਦੇ ਆ, ਸੋ ਜਿੰਨੇ ਲੋਕੀ ਵੀ ਇੰਸ਼ੋਰੈਂਸ ਕਰਾਉਂਦੇ ਆ ਸਾਰਿਆਂ ਦੇ ਰੇਟ ਉਸ ਹਿਸਾਬ ਨਾਲ ਸੈੱਟ ਹੁੰਦੇ ਆ ਵੀ ਹੈਲਥ ਇੰਸ਼ੋਰੈਂਸ ਕੰਪਨੀਆਂ ਦਾ ਉਸ ਸਾਲ ਖਰਚਾ ਕਿੰਨਾ ਹੁੰਦਾ। ਠੀਕ ਹੈ। ਸੋ ਜੇ ਸਿਰਫ ਬਿਮਾਰ ਲੋਕ ਹੀ ਹੈਲਥ ਇੰਸ਼ੋਰੈਂਸ ਕਰਾਉਣ ਤਾਂ ਫਿਰ ਉਹਨਾਂ ਦਾ ਜ਼ਿਆਦਾ ਖਰਚਾ ਹੁੰਦਾ, ਫਿਰ ਰੇਟ ਤਾਂ ਨੂੰ ਜਾਂਦੇ ਆ। ਪਰ ਜੇ ਜਿਹੜੇ ਯੰਗ ਆ, ਹੈਲਥੀ ਆ, ਬਾਹਲਾ ਨਹੀਂ ਹੈਲਥ ਕੇਅਰ ਨੂੰ ਯੂਜ਼ ਕਰਦੇ, ਕਵਰੇਜ ਨੂੰ ਯੂਜ਼ ਕਰਦੇ, ਉਹ ਵੀ ਇੰਸ਼ੋਰੈਂਸ ਕਰਾਉਣ ਤਾਂ ਫਿਰ ਰੇਟ ਸਾਰਿਆਂ ਦੇ ਥੱਲੇ ਨੂੰ ਜਾਂਦੇ ਆ।
ਤਾਂ ਉਹ ਤਾਂ ਇੰਸ਼ੋਰੈਂਸ ਕਰਾਉਂਦੇ ਆ ਜੇ ਪੈਨਲਟੀ ਹੋਵੇ। ਦੋਜ਼ ਆਰ ਦ ਫੈਕਟਸ। 14 ਸਾਲਾਂ 'ਚ ਇਸ਼ੂ ਹੋਇਆ। ਬਾਕੀ ਜਿਹੜੇ ਅਨਡਾਕੂਮੈਂਟਡ ਦਾ ਖਰਚਾ ਆ ਉਹ ਤਾਂ ਤੁਹਾਡੀ ਥੋੜ੍ਹੀ ਜਿਹੀ ਇਹ ਤੇ ਬੇਸਿਕ ਥਿੰਕਿੰਗ ਆ ਕਰਕੇ ਜਿਹੜਾ ਅਨਡਾਕੂਮੈਂਟਡ ਆ ਇੱਥੇ ਆ ਜੇ ਉਹਨਾਂ ਨੂੰ ਮੈਡੀਕਲ ਐਮਰਜੈਂਸੀ ਆਈ ਤਾਂ ਉਹਨਾਂ ਨੇ ਫੈਸਿਲਿਟੀਆਂ ਵਰਤੀਆਂ ਉਹ ਖਰਚਾ ਤੱਕ ਦੇਣਾ ਹੀ ਪੈਣਾ ਜਿਹੜੇ ਤੇ ਇੱਥੇ ਟੈਕਸ ਦਿੰਦੇ ਆ। ਸੋ ਜੇ ਉਹਨਾਂ ਨੇ ਪਹਿਲਾਂ ਸੈਟ ਅਸਾਈਡ ਕਰ ਲਿਆ ਜਾਂ ਬਾਅਦ 'ਚ ਸੈਟ ਅਸਾਈਡ ਕੀਤਾ ਦੈਟ ਡਜ਼ ਨਾਟ ਮੈਟਰ। ਜੇ ਉਹ ਇੱਥੇ ਆ ਤਾਂ ਮੈਡੀਕਲ ਐਮਰਜੈਂਸੀ ਆਉਂਦੀ ਆ ਅਨਡਾਕੂਮੈਂਟਡ ਆ ਜਾਂ ਡਾਕੂਮੈਂਟਡ ਆ ਜਿਨ੍ਹਾਂ ਦੀ ਹੈਲਥ ਕਵਰੇਜ ਹੈ ਨਹੀਂ ਗੀ ਇੰਸ਼ੋਰੈਂਸ ਹੈ ਨਹੀਂ ਗੀ ਜਦੋਂ ਉਹਨਾਂ ਨੇ ਮੈਡੀਕਲ ਸਪੈਸ਼ਲੀ ਐਮਰਜੈਂਸੀ ਰੂਮ ਫੈਸਿਲਿਟੀਆਂ ਯੂਜ਼ ਕਰਨੀਆਂ ਉਹ ਜਿਹੜਾ ਸਾਰਾ ਖਰਚਾ ਆ ਉਹ ਇਵੈਂਚੁਅਲੀ ਟੈਕਸ ਪੇਅਰਾਂ ਨੂੰ ਤਾਂ ਦੇਣਾ ਹੀ ਪੈਣਾ। ਸੋ 90 ਮਿਲੀਅਨ ਪਹਿਲਾਂ ਹੋਇਆ ਜਾਂ ਬਾਅਦ 'ਚ ਹੋਇਆ ਉਹ ਤਾਂ ਜਾਣਾ ਹੀ ਆ। ਤਾਂ ਉਹ ਸਿਰਫ ਅਨਡਾਕੂਮੈਂਟਡ ਨੇਗੇ ਜਿਹੜੇ ਡਾਕੂਮੈਂਟਡ ਹੈਲਥ ਕਵਰੇਜ ਨਹੀਂ ਕਰਾਉਂਦੇ ਤਾਂ ਮੁੜ ਕੇ ਐਮਰਜੈਂਸੀ ਰੂਮ ਵਰਤਦੇ ਆ ਉਹ ਉੱਥੇ ਵੀ ਖਰਚਾ ਜਾਂਦਾ। ਸੋ ਉਹਦਾ ਠੀਕ ਹੈ ਜੀ। ਥੈਂਕ ਯੂ ਜੀ। ਅਗਲੇ ਜਿਹੜੇ ਆਪਣੇ ਨਾਲ ਕਾਲਰ ਨੇ ਪਰਮਿੰਦਰ ਸਿੰਘ ਜੀ ਲਿਵਿੰਗਸਟਨ ਤੋਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਾਡੇ ਕੋਲ ਆਸ ਸਾਲ ਕਵਰ ਕੈਲੀਫੋਰਨੀਆ ਸੀਗੀ ਤੇ ਮੇਰਾ ਬੱਚਾ ਬਿਮਾਰ ਹੋ ਗਿਆ ਤਾਂ ਉਹਨੂੰ ਡਾਕਟਰ ਨੇ ਸਟੈਨਫੋਰਡ ਭੇਜਿਆ। ਅਸੀਂ ਉੱਥੇ ਗਏ, ਉਹਨਾਂ ਨੇ ਪਹਿਲੀ ਵਾਰ ਚੈੱਕ ਚੁੱਕ ਕਰ ਲਿਆ ਤਾਂ ਫਿਰ ਮੁੜ ਕੇ ਉਹਨੇ ਸਾਨੂੰ ਕਹਿ ਦਿੱਤਾ ਕਿ ਸਟੈਨਫੋਰਡ ਅਸੈਪਟ ਨਹੀਂ ਕਰਦੇ ਕਵਰ ਕੈਲੀਫੋਰਨੀਆ। ਓਕੇ। ਤੇ ਸਾਨੂੰ ਜਿਹੜਾ ਪਹਿਲਾ ਸੀਗਾ ਬਿੱਲ $400-500 ਦਾ ਉਹ ਸਾਨੂੰ ਪੇ ਕਰਨਾ ਪਿਆ। ਤੇ ਸਾਡੇ ਕੋਲ ਕਵਰ ਕੈਲੀਫੋਰਨੀਆ ਸੀਗੀ ਤਾਂ ਫਿਰ ਵੀ ਸਾਨੂੰ ਪੇ ਕਰਨਾ ਪਿਆ ਕਿ ਜਿਹੜਾ ਅਸੈਪਟ ਹੀ ਨਹੀਂ ਕਰਦੇ ਕੈਲੀਫੋਰਨੀਆ ਦੇ ਵਿੱਚ ਅਸੈਪਟ ਨਹੀਂ ਕਰਦੇ ਉਸ ਪੇਸ਼ੈਂਟ ਨੂੰ। ਤੇ ਉਹਨਾਂ ਨੇ ਉੱਥੇ ਕਿਉਂ ਘੱਲਿਆ ਬੇਸਿਕਲੀ? ਹਾਂਜੀ ਜੀ। ਹਾਂਜੀ ਭਾਈ ਉਹਨਾਂ ਨੇ ਵੀ ਅਪਾਰਟਮੈਂਟ ਅਕਸੈਪਟ ਕਿਉਂ ਕੀਤੀ ਜੇ ਉਹ ਅਕਸੈਪਟ ਨਹੀਂ ਕਰਦੇ ਇੰਸ਼ੋਰੈਂਸ? ਹਾਂਜੀ ਜੀ। ਥੈਂਕ ਯੂ ਤੁਹਾਡੇ ਸਵਾਲ। ਸਾਡੇ ਕੋਲ ਉਹਦੀ ਰੀਵਰਸਮੈਂਟ ਹੋ ਸਕਦੀ ਹੈ ਲੀਗਲੀ? ਜੀ ਥੈਂਕ ਯੂ ਭਾਈ। ਮੈਂ ਤਾਂ ਪਹਿਲੀ ਗੱਲ ਆ ਸੌਰੀ ਵੀ ਤਾਂ ਨਾ ਇੱਦਾਂ ਹੋਇਆ ਪਰ ਜਿਨ੍ਹਾਂ ਨੇ ਤੁਹਾਨੂੰ ਰੈਫਰ ਕੀਤਾ ਤਾਂ ਨਾਲੇ ਸਟੈਨਫੋਰਡ ਵਾਲਿਆਂ ਨੇ ਜਿਨ੍ਹਾਂ ਨੇ ਤੁਹਾਨੂੰ ਐਕਸੈਪਟ ਕੀਤਾ ਉਹਨਾਂ ਦੋਨਾਂ ਤਰ੍ਹਾਂ ਚੋਂ ਪਾਰਟੀਆਂ 'ਚੋਂ ਤੁਹਾਨੂੰ ਕਿਸੇ ਨੂੰ ਦੱਸਣਾ ਚਾਹੀਦਾ ਸੀਗਾ ਵੀ ਕਵਰਡ ਕੈਲੀਫੋਰਨੀਆ ਨਹੀਂ ਉਹ ਐਕਸੈਪਟ ਕਰਦੇ। ਸੋ ਮੇਰੇ ਹਿਸਾਬ ਦੇ ਨਾਲ ਤੁਸੀਂ ਕੋਸ਼ਿਸ਼ ਕਰ ਸਕਦੇ ਆ, ਅਪੀਲ ਕਰ ਸਕਦੇ ਆ, ਪਰ ਜ਼ਰੂਰੀ ਨਿਗਾ ਵੀ ਹਰ ਹੈਲਥ ਪਲਾਨ ਜਾਂ ਹਰ ਹਸਪਤਾਲ ਕਵਰਡ ਕੈਲੀਫੋਰਨੀਆ ਨੂੰ ਐਕਸੈਪਟ ਕਰੇ। ਸਾਰਿਆਂ ਦੇ ਇੱਥੇ ਕੰਟਰੈਕਟ ਹੁੰਦੇ ਆ, ਪ੍ਰਾਈਵੇਟ ਇੰਟਰਪ੍ਰਾਈਜ਼ ਆ, ਜਿਹੜੇ ਪਬਲਿਕ ਹਸਪਤਾਲ ਆ ਉਹ ਤਾਂ ਸਾਰੇ ਐਕਸੈਪਟ ਕਰਦੇ ਆ, ਪਰ ਜਿਹੜੇ ਪ੍ਰਾਈਵੇਟ ਆ ਸਟੈਨਫੋਰਡ ਪ੍ਰਾਈਵੇਟ ਹਸਪਤਾਲ ਆ ਸੋ ਜ਼ਰੂਰੀ ਨਿਗਾ ਵੀ ਸਾਰੇ ਕਵਰਡ ਕੈਲੀਫੋਰਨੀਆ ਐਕਸੈਪਟ ਕਰਦੇ ਹੁਣ ਅਨਫੋਰਚੂਨੇਟਲੀ। ਸੋ ਤੁਸੀਂ ਕੋਸ਼ਿਸ਼ ਕਰ ਸਕਦੇ ਆ। ਸੋ ਕੋਸ਼ਿਸ਼ ਕਿੱਥੇ ਕਰਨ? ਉਹਨਾਂ ਦੋਨਾਂ ਐਂਟੀਟੀਜ਼? ਹਾਂਜੀ ਉਹ ਦੋਨਾਂ ਐਂਟੀਟੀਜ਼ ਨਾਲ ਤੁਸੀਂ ਅਪੀਲ ਕਰ ਸਕਦੇ ਆ ਵੀ ਸਾਨੂੰ ਤੁਸੀਂ ਦੱਸਿਆ ਨਹੀਂ ਤਾਂ ਆਹ ਖਰਚਾ ਆਇਆ ਵੀ ਸਾਨੂੰ ਪਤਾ ਨਹੀਂ ਸੀ, ਨਹੀਂ ਤਾਂ ਅਸੀਂ ਅਪਾਇੰਟਮੈਂਟ ਹੋਰ ਕਿਤੇ ਕਰਾ ਸਕਦੇ ਸੀ। ਪਰ ਮੇਨ ਤਾਂ ਉਹਨਾਂ ਦੇ ਥਰੂ ਆ ਕਵਰਡ ਕੈਲੀਫੋਰਨੀਆ ਤਾਂ ਇਹਦੇ ਵਿੱਚ ਬੜਾ ਹਿੱਸਾ ਨਹੀਂ ਲੈ ਸਕਦਾ ਕਰਕੇ। ਸੋ ਇਹਦੇ ਵਿੱਚ ਚਲੋ ਇੱਕ ਜਗਦੀਪ ਜੀ ਨਾਲ ਸਵਾਲ ਉੱਠਦਾ ਵੀ ਮੰਨ ਲਓ ਕਈ ਵਾਰੀ ਕੋਈ ਸਪੈਸ਼ਲਿਟੀ ਦੀ ਨੀਡ ਹੁੰਦੀ ਆ ਤੇ ਆਮ ਪ੍ਰੀਟੀ ਸ਼ੋਰ ਚਲੋ ਸਰਕਾਰੀ ਵੀ ਚਲੋ ਹੁੰਦੇ ਹੋਣਗੇ, ਪਰ ਕਈ ਵਾਰੀ ਬੰਦਾ ਸੋਚਦਾ ਜਦੋਂ ਹੈਲਥ ਦੇ ਮਾਮਲੇ ਦੇ ਵਿੱਚ ਵੀ ਕਹਿੰਦਾ ਵੀ ਮੈਂ ਟੌਪ ਆਫ ਦਾ ਲਾਈਨ ਹਸਪੀਟਲ ਜਾਂ ਉਸ ਪਾਸੇ ਸਪੈਸ਼ਲਿਟੀ ਦੇ ਵਿੱਚ ਜਾਵਾਂ ਤੇ ਉਹ ਕਵਰਡ ਕੈਲੀਫੋਰਨੀਆ ਦੇ ਵਿੱਚ ਜੇ ਕਵਰ ਨਾ ਹੋਵੇ ਤਾਂ ਫਿਰ ਬੰਦਾ ਕਿੱਧਰ ਜਾਊਗਾ? ਦੇਖੋ ਭਾਈ ਜੀ, ਜਦੋਂ ਤੁਸੀਂ ਕੋਈ ਵੀ ਇੰਸ਼ੋਰੈਂਸ ਕਰਾਉਂਦੇ ਆ ਤਾਂ ਤੁਹਾਨੂੰ ਉਹਨਾਂ ਨੇ ਦੱਸਿਆ ਹੁੰਦਾ ਵੀ ਆਹ ਏਰੀਏ ਦੇ ਵਿੱਚ। ਮੈਂ ਤੁਹਾਨੂੰ ਦੱਸਦਾ ਵੀ ਜਿੱਦਾਂ ਮੈਂ ਅੱਜ ਸੈਕਰਾਮੈਂਟੋ ਤੋਂ ਆਇਆ, ਤੁਸੀਂ ਇੱਥੇ ਰਹਿੰਦੇ ਆ ਜੀ, ਇੱਥੇ ਹੋਰ ਹੈਲਥ ਪਲਾਨ ਆ, ਕਈ ਹੈਗੇ ਆ ਸੇਮ ਕਾਈਜ਼ਰ ਜਾਂ ਜਿਹੜੇ ਬਲੂ ਸ਼ੀਲਡ ਮੇਨ ਆ, ਪਰ ਕਈ ਬੇ ਏਰੀਏ ਦੇ ਵਿੱਚ ਹੈਗੇ ਆ ਜਿਹੜੇ ਉੱਥੇ ਹੈ ਨਹੀਂਗੇ, ਉੱਥੇ ਆ ਜਿਹੜੇ ਇੱਥੇ ਹੈ ਨਹੀਂਗੇ। ਆਬਵੀਅਸਲੀ ਲਾਸ ਐਂਜਲਸ ਦੇ ਵਿੱਚ ਸਭ ਤੋਂ ਜ਼ਿਆਦਾ ਆ। ਸੋ ਕਈ ਏਰੀਏ ਦੇ ਵਿੱਚ ਜਿੱਦਾਂ ਤੁਸੀਂ ਇੱਕ ਕਾਉਂਟੀ ਦੇ ਵਿੱਚ 8 ਵੀ ਆ, ਉੱਥੇ ਜ਼ਿਆਦਾ ਕੰਪੀਟੀਸ਼ਨ ਆ। ਸੋ ਉਹ ਜਿਹੜੇ ਰੇਟ ਆ ਜਾਂ ਪਲਾਨ ਆ ਜਿਹੜੇ ਐਕਸੈਪਟ ਕਰਦੇ ਤੁਹਾਨੂੰ ਪਤਾ 5-6 ਮਹੀਨੇ ਨੈਗੋਸ਼ੀਏਟ ਹੁੰਦੀ ਆ ਫਿਰ ਐਕਸੈਪਟ ਕਰਦੇ। ਜਿਹੜੇ ਪ੍ਰਾਈਵੇਟ ਪਲਾਨ ਆ ਕਈ ਉਹ ਆਪਣੇ ਆਪ ਨੂੰ ਰੱਖਣਾ ਪ੍ਰਾਈਵੇਟ ਚਾਹੁੰਦੇ ਆ, ਸੋ ਉਹੀ ਇੰਸ਼ੋਰੈਂਸ ਲੈਂਦੇ ਆ ਕਿ ਲਿਮਿਟਿਡ ਕਰਕੇ ਉਹ ਆਪਣੇ ਉੱਥੇ ਤੱਕ ਹੀ ਰਹਿਣ, ਨਹੀਂ ਚਾਹੁੰਦੇ। ਜਿੱਦਾਂ ਹੁਣ ਕਾਈਜ਼ਰ ਆ ਇਹਨਾਂ ਨੇ ਮੈਡੀਕੇਅਰ ਵੀ ਐਕਸੈਪਟ ਕਰਨਾ ਪਿਆ, ਸੋ ਉਹਨਾਂ ਨੇ 4.5 ਮਿਲੀਅਨ ਲੋਕ ਐਡ ਕੀਤੇ ਪਿਛਲੇ 6 ਸਾਲਾਂ 'ਚ ਮੈਂਬਰ। ਸੋ ਉਹਦਾ ਆਪਣੀ ਫਿਲਾਸਫੀ ਆ ਪ੍ਰਾਈਵੇਟ ਬਿਜ਼ਨਸ ਦੇ ਵਿੱਚ ਵੀ ਤੁਸੀਂ ਕਿੱਦਾਂ ਕਰਨਾ ਚਾਹੁੰਦੇ ਆ। ਹਾਂਜੀ ਕਮਲ ਜੀ LA ਤੋਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਮਲ ਜੀ। ਕਮਲ ਜੀ ਜੇ ਆਪਾਂ ਮੁੜ ਕੇ ਦੁਬਾਰਾ ਉਹਨਾਂ ਦੇ ਨਾਲ ਜੁੜਦੇ ਹਾਂ, ਉਹਨਾਂ ਤੋਂ ਅਗਲੇ ਕਾਲਰ ਨੇ ਸਤਨਾਮ ਸਿੰਘ ਯੂਬਾ ਸਿਟੀ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਨਾਂ ਵੀਰਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਡਾ ਵੀਰ ਜੀ ਧੰਨਵਾਦ ਕਰ ਤੁਸੀਂ ਆਪਣਾ ਟਾਈਮ ਕੱਢ ਕੇ ਆਏ। ਮੇਰੇ ਵੀਰ ਜੀ 2 ਕੁਐਸਚਨ ਆ। ਇੱਕ ਤਾਂ ਮੇਰਾ ਕੁਐਸਚਨ ਜਿੱਦਾਂ ਕੋਈ ਸਪਾਊਸ ਵੱਲੋਂ ਕੰਮ ਤੋਂ ਉਹਨਾਂ ਨੂੰ ਇੰਸ਼ੋਰੈਂਸ ਮਿਲਿਆ ਉਹ ਜੇ ਵੱਖਰਾ ਕਰਾਉਣਾ ਮੰਗਦੇ ਕਰਾ ਸਕਦੇ ਆ। ਤੇ ਦੂਜਾ ਮੇਰਾ ਸਵਾਲ ਬਹੁਤ ਜ਼ਰੂਰੀ ਕੰਸਰਨ ਵੀ ਆ ਮੇਰਾ, ਕਿਉਂਕਿ ਜਦੋਂ ਤੁਹਾਡੇ ਆਫਿਸ ਕਾਲ ਕਰਦੇ ਆ ਤੇ ਉਹ ਕਈ ਵਾਰੀ 40-50 ਮਿੰਟ ਹੋਲਡ ਤੇ ਰੱਖ ਛੱਡਦੇ ਆ।
ਉਹ ਕਈ ਵਾਰ ਕਿਹੜੇ ਵੀਰ ਭੈਣਾਂ ਉਹ ਕੰਮਾਂ ਕਾਰਾਂ ਤੋਂ ਅੱਧੇ ਘੰਟੇ ਦੀ ਉਹਨਾਂ ਦੀ ਬ੍ਰੇਕ ਹੁੰਦੀ ਆ, ਉਹ ਕਾਲ ਕਰਦੇ ਤਾਂ ਉਹਨਾਂ ਦੀ ਕੋਈ ਗੱਲ ਮਤਲਬ ਕਿਸੇ ਪਾਸੇ ਲੱਗਦੀ ਨਹੀਂ। ਉਹ ਸਾਡੇ ਕਈ ਡਰਾਈਵ ਕਰਦੇ ਆ, ਜਦ ਤੇ ਲਾਈਨ ਮਿਲਦੀ ਆ ਹੋਲਡ ਕਰ, ਸਾਡਾ ਫਿਰ ਉਹ ਅਰੇਂਜ ਜਾਂਦੀ ਲੱਗੀ, ਸਾਨੂੰ ਕੋਈ ਆਨਸਰ ਨਹੀਂ ਮਿਲਦਾ। ਇਹ ਬਹੁਤ ਵੱਡੀ ਪ੍ਰੋਬਲਮ ਹੈ। ਇਸ ਨੂੰ ਤੁਸੀਂ ਕਿਸ ਤਰ੍ਹਾਂ ਸੋਲਵ ਕਰੋਗੇ? ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਕੱਟਿਓ ਨਾ ਵੀਰ ਜੀ, ਸੁਣ ਥੈਂਕ ਯੂ ਲੈਂਦੇ ਸਤਨਾਮ ਜੀ। ਜੀ ਹਾਂਜੀ ਭਾਈ, ਜੇ ਤੁਸੀਂ 800 ਨੰਬਰ ਸਰਵਿਸ ਸੈਂਟਰ ਦੀ ਗੱਲ ਕਰਦੇ, ਮੈਂ ਇੱਕ ਵਾਰੀ ਭਾਜੀ ਨੰਬਰ ਦੇ ਹੀ ਦੇਵਾਂ 1-800-300-1506। ਇਹ ਬੜਾ ਵਧੀਆ ਟਾਈਮ ਤਾਂ ਨਹੀਂਗਾ ਮਸ਼ਹੂਰੀ ਦੇ ਇਹ, ਪਰ ਫਿਰ ਵੀ ਮੈਂ ਦੇ ਦਿੰਦਾ। ਦੇਖੋ ਭਾਜੀ, ਸਾਡੇ ਹੁਣ 2 ਸਰਵਿਸ ਸੈਂਟਰ ਆ, ਇੱਕ ਰੈਂਚੋ ਕੋਰਡੋਵਾ ਦੇ ਵਿੱਚ, ਇੱਕ ਫਰੈਜ਼ਨੋ ਦੇ ਵਿੱਚ, ਤਾਂ ਇੱਕ ਅਸੀਂ ਕੰਟਰੈਕਟ ਕਰਦੇ ਆ ਸੈਕਰਾਮੈਂਟੋ ਦੇ ਵਿੱਚ। ਸੋ ਫੁੱਲ ਟਾਈਮ EMPLOYEE ਆ ਇਸ ਕੰਮ ਲਈ, ਪਰ ਤੁਹਾਨੂੰ ਪਤਾ ਸਪੈਸ਼ਲੀ ਓਪਨ ਐਨਰੋਲਮੈਂਟ ਟਾਈਮ ਕਾਲ ਵਾਲੀਅਮ ਇੰਨਾ ਹੁੰਦਾ ਵੀ ਸਾਰਿਆਂ ਨੂੰ ਉਹਨਾਂ ਨੂੰ ਓਵਰਟਾਈਮ ਦੀ ਆਫਰ ਮਿਲਦੀ ਆ ਵੀ ਜਿੰਨਾ ਤੁਸੀਂ ਓਵਰਟਾਈਮ ਲਾ ਸਕਦੇ ਲਾਓ। ਇੰਨੀ ਕਾਲ ਵਾਲੀਅਮ ਆ ਸਵੇਰ ਤੋਂ ਲੈ ਕੇ ਰਾਤ ਤੱਕ ਵੀ, ਕਈ ਵਾਰੀ ਦਾ ਇੰਨਾ ਅਸੀਂ 24 ਘੰਟੇ ਵੀ ਖੁੱਲੀਆਂ ਰੱਖਦੇ ਆ, ਸਪੈਸ਼ਲੀ ਡੈਡਲਾਈਨ ਦੇ ਆ ਤੇ। ਸੋ ਅਨਫੋਰਚੂਨੇਟਲੀ ਡਿਪੈਂਡ ਕਰਦਾ ਤੁਸੀਂ ਕਿਹੜੇ, ਜੇ ਤੁਸੀਂ ਓਪਨ ਐਨਰੋਲਮੈਂਟ ਦੇ ਟਾਈਮ ਕਾਲ ਕਰਦੇ ਆ, ਬਹੁਤ ਲੋਕੀ ਕਰ ਰਹੇ, ਤੁਹਾਡੇ ਸਾਹਮਣੇ ਆ 13 ਲੱਖ ਮੈਂਬਰ ਆ। ਸੋ ਜਿਹੜੇ ਮੈਡੀਕੇਅਰ ਲਈ ਵੀ ਕਈ ਵਾਰੀ ਐਂਟਰੀ ਹੁੰਦੀ, ਉਹ ਵੀ ਉਹੀ ਨੰਬਰ ਵਰਤਦੇ। ਸੋ ਮਿਲੀਅਨਾਂ ਦੇ ਹਿਸਾਬ ਨਾਲ ਕਸਟਮਰ ਸਰਵਿਸ ਹੋ ਰਹੀ ਆ, ਤਾਂ ਪ੍ਰੋਬਲਮਾਂ ਵੀ ਲੋਕਾਂ ਨੂੰ ਸਾਈਨ ਅਪ ਕਰਦਿਆਂ ਨੂੰ ਇਸ਼ੂ ਵੀ ਆਉਂਦੀਆਂ। ਸੋ ਇਹਦੇ ਬਾਰੇ ਜਦੋਂ ਓਪਨ ਐਨਰੋਲਮੈਂਟ ਸੀਜ਼ਨ ਹੁੰਦਾ ਹੈ ਤਾਂ ਟਾਈਮ ਤਾਂ ਭਾਜੀ ਸੌਰੀ ਅਨਫੋਰਚੂਨੇਟਲੀ ਲੱਗਣਾ ਹੀ ਆ, ਪਰ ਤੁਸੀਂ ਯੂਜੂਅਲੀ ਆਨਸਰ ਤੁਹਾਨੂੰ ਵਧੀਆ ਮਿਲੂਗਾ, ਕਰਕੇ ਉਹ ਜਿਹੜੇ ਕੰਮ ਕਰਦੇ ਡੈਡੀਕੇਟਿਡ ਆ ਤਾਂ ਉਹਨਾਂ ਨੂੰ ਇਹੀ ਉਹਨਾਂ ਦੀ ਜਾਬ ਆ। ਪਰ ਅਨਫੋਰਚੂਨੇਟਲੀ ਵੇਟ ਟਾਈਮ ਤਾਂ ਦਿਸ ਟਾਈਮ ਆਫ ਈਅਰ ਹੁੰਦਾ ਹੀ ਆ। ਜੇ ਮੈਂ ਭਾਜੀ ਦੀ ਪਹਿਲਾ ਕੁਐਸਚਨ ਐਗਜ਼ੈਕਟਲੀ ਸਮਝਿਆ, ਉਹ ਕਹਿੰਦੇ ਸੀ ਵੀ ਜਾਬ ਵੱਲੋਂ ਇੰਸ਼ੋਰੈਂਸ ਹੈਗਾ। ਹਾਂਜੀ, ਯੂਜੂਅਲੀ ਜੇ ਤੁਹਾਨੂੰ ਆਫਰਡ ਹੋਵੇ ਇੰਸ਼ੋਰੈਂਸ ਤਾਂ ਤੁਸੀਂ ਡਿਕਲਾਈਨ ਕਰੋ। ਉਹਦੇ ਬਾਰੇ ਕਈ ਅਸੂਲ ਹੁੰਦੇ ਆ, ਕਈ ਕੰਪਨੀਆਂ ਵੀ ਤੁਹਾਨੂੰ ਫਿਰ ਚਾਰਜ ਕਰਦੀਆਂ, ਜਾਂ ਤੁਹਾਨੂੰ ਸਟਾਈਪੈਂਡ ਕਈ ਦਿੰਦੀਆਂ। ਇਨਕਮ ਦੇ ਨਾਲ ਵੀ ਸੰਬੰਧਿਤ ਹੁੰਦਾ ਹੈ, ਇਨਕਮ ਦੇ ਨਾਲ ਸੰਬੰਧ ਹੁੰਦਾ। ਸੋ ਤੁਸੀਂ ਪਹਿਲਾਂ ਜਿੱਦਾਂ ਭਾਜੀ ਖਾਲਸਾ ਇੰਸ਼ੋਰੈਂਸ ਵਾਲਿਆਂ ਨਾਲ, ਜਾਂ ਤੁਸੀਂ ਪਹਿਲਾਂ ਇੰਸ਼ੋਰੈਂਸ ਵਾਲਿਆਂ ਤੋਂ ਤਾਂ ਟੈਕਸ ਐਡਵਾਈਜ਼ਰ ਤੋਂ ਇਸ ਚੀਜ਼ ਦੇ ਬਾਰੇ, ਆਪਣੀ ਸਿਚੁਏਸ਼ਨ ਦੇ ਬਾਰੇ ਐਡਵਾਈਸ ਲੈ ਕੇ ਫਿਰ ਇਹ ਸਟੈਪ ਪਟਿਓ, ਕਰਕੇ ਹਰ ਜਾਬ ਦਾ ਯੂਨੀਕ ਹੁੰਦਾ, ਹਰ ਕੰਪਨੀ ਦੀ ਪਾਲਿਸੀ ਡਿਫਰੈਂਟ ਹੁੰਦੀ ਹੈ ਇਸ ਗੱਲ 'ਤੇ। ਸੋ ਜੇ ਇੱਦਾਂ ਦਾ ਕੋਈ ਸਵਾਲ ਹੋਵੇ, ਤੁਸੀਂ ਜਿਹੜੀ ਐਗਜ਼ੈਕਟ ਇਨਫੋਰਮੇਸ਼ਨ ਉਹਨਾਂ ਨੂੰ ਚਾਹੁੰਦੇ ਹੋ, ਅਤੇ ਜਾਂ ਤੁਸੀਂ ਇਹ ਕਵਰਡ ਕੈਲੀਫੋਰਨੀਆ ਵਾਲੇ ਇਹਨਾਂ ਦੇ ਇੱਥੇ ਕਰ ਲਿਓ, ਅਤੇ ਜਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਵੀ ਕਾਲ ਕਰ ਸਕਦੇ ਹੋ 408-272-2500। ਕਮਲ ਜੀ LA ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਕਿ ਐਕਚੁਅਲੀ ਮੇਰੇ ਕੋਲ ਸੀ ਕਿ ਪਹਿਲੇ ਮੈਡੀਕਲ, ਤੇ ਉਹਨਾਂ ਨੇ ਮੇਰਾ ਮੈਡੀਕਲ ਬੰਦ ਕਰਤਾ। ਕਹਿੰਦੇ ਜੀ ਐਕਚੁਅਲੀ ਮੈਂ ਵਰਕ ਪਰਮਿਟ ਤੇ ਹੈਗਾ, ਤੇ ਕਹਿੰਦੇ ਜੀ ਤੁਸੀਂ ਵਰਕ ਪਰਮਿਟ ਨੂੰ ਅਸੀਂ ਮੈਡੀਕਲ ਨਹੀਂ ਦੇ ਰਹੇ। ਫਿਰ ਮੈਂ ਕਵਰਡ ਕੈਲੀਫੋਰਨੀਆ ਅਪਲਾਈ ਕੀਤਾ ਭਾਜੀ, ਤੇ ਉੱਥੇ ਮੇਰੇ ਨਾਲ ਫੈਮਿਲੀ ਹੈ, ਮੇਰੀ ਵਾਈਫ ਹੈ, 2 ਬੱਚੇ ਹੈ, 3 ਡਿਪੈਂਡੈਂਟ ਹੈ ਮੇਰੇ ਤੇ। ਬਟ ਉਹ ਮੈਨੂੰ ਕਹਿੰਦਾ ਤੁਹਾਨੂੰ ਬੈਨੀਫਿਟ ਕੁਝ ਨਹੀਂ ਮਿਲੇਗਾ, ਬਾਕੀ ਡਿਪੈਂਡੈਂਟਸ ਤੋਂ ਅਲਾਉ ਨਹੀਂ ਹੈ ਤੁਹਾਡੇ। ਆਈ ਡੋਂਟ ਅੰਡਰਸਟੈਂਡ ਵਾਈ। ਭਾਈ ਦੇਖੋ, ਜਿਹੜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋਵੋ, ਗ੍ਰੀਨ ਕਾਰਡ ਹੋਲਡਰ ਹੋਵੋ, ਤਾਂ ਆਬਵੀਅਸਲੀ ਸਿਟੀਜ਼ਨ ਉਹਨਾਂ ਲਈ ਆ। ਹਾਲੇ ਉਹਨਾਂ ਨੇ ਗੱਲਾਂ ਚੱਲਦੀਆਂ ਸੀ, ਪਰ ਨਹੀਂ ਲਾ ਪਾਸ ਕੀਤਾ ਵੀ ਜਿਹੜੇ ਤੁਸੀਂ ਭਾਵੇਂ ਤੁਸੀਂ ਵਰਕਿੰਗ ਵੀਜ਼ੇ 'ਤੇ ਆ ਜਾਂ ਹੋਰ ਵੀਜ਼ਿਆਂ 'ਤੇ ਆ, ਜ਼ਰੂਰੀ ਨਿਗਾਹ ਵੀ ਨਹੀਂ ਆਫਰ ਕਰਦੇ ਕਈ ਵਾਰੀ। ਪਰ ਜੇ ਤੁਹਾਡੇ ਵਾਈਫ ਤਾਂ ਨਿਆਣਿਆਂ ਦੀ ਸਿਚੁਏਸ਼ਨ ਦਾ ਮੈਨੂੰ ਐਗਜ਼ੈਕਟਲੀ ਤਾਂ ਨਹੀਂ ਪਤਾ, ਪਰ ਤੁਸੀਂ ਉਹਨਾਂ ਦੇ ਨਾਂ 'ਤੇ ਮੈਡੀਕਲ ਅਪਲਾਈ ਕਰ ਸਕਦੇ ਆ। ਓਕੇ, ਮੇਰੇ ਬੱਚੇ ਮੇਰੇ ਦੋਨੋਂ ਨਾਲ ਸਿਟੀਜ਼ਨ ਹੈਗੇ ਨੇ। ਹਾਂਜੀ ਬਿਲਕੁਲ। ਸੋ ਉਹਦਾ ਮੈਨੂੰ ਲੱਗਦਾ ਆਲਮੋਸਟ ਗਾਰੰਟੀਡ ਹੈ ਜੇ ਤੁਸੀਂ ਅਪਲਾਈ ਕਰੋ ਤਾਂ ਤੁਸੀਂ। ਪਰ ਭਾਜੀ ਤੁਹਾਨੂੰ ਜੇ ਤੁਸੀਂ ਕੁਛ ਐਡ ਕਰਨਾ ਚਾਹੋ ਤਾਂ ਬਿਲਕੁਲ ਤੁਸੀਂ ਨਾ ਇੱਧਰ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰ ਲਓ, ਕਿਉਂਕਿ ਹਰ ਇੱਕ ਦੀ ਸਿਚੁਏਸ਼ਨ ਥੋੜੀ ਵੱਖਰੀ ਹੁੰਦੀ ਆ। ਇਹਨਾਂ ਨੂੰ ਬਹੁਤ ਐਕਸਪੀਰੀਅੰਸ ਆ, 20,000 ਤੋਂ ਵੱਧ ਇਹਨਾਂ ਨੇ ਕਸਟਮਰਸ ਦੇ ਨਾਲ ਜਿਹੜਾ ਡੀਲ ਕੀਤਾ। ਸੋ ਇਦਾਂ ਦੀਆਂ ਕਈ ਸਿਚੁਏਸ਼ਨ ਉਹਨਾਂ ਕੋਲ ਆਈਆਂ ਹੋਣਗੀਆਂ। ਤੁਸੀਂ ਉਹਨਾਂ ਦੇ ਨਾਲ ਜਿਹੜਾ ਤੁਸੀਂ ਜ਼ਰੂਰ ਕੰਸਲਟ ਕਰ ਲਓ। ਉਹਨਾਂ ਦਾ ਨੰਬਰ 408-272-2500। ਬਾਕੀ ਆਈ ਥਿੰਕ ਆਪਾਂ ਪਿਛਲੇ ਕਈ ਦਿਨਾਂ ਤੋਂ ਆਪਾਂ ਤੁਹਾਨੂੰ ਰੇਡੀਓ ਦੇ ਜ਼ਰੀਏ ਦੱਸਦੇ ਰਹਿੰਦੇ ਹਾਂ ਵੀ ਜਿਹੜਾ ਹੁਣ ਅਮਰੀਕਾ ਦੇ ਵਿੱਚ ਇਹ ਚੇਂਜਸ ਆ ਰਹੇ ਨੇ। ਤੁਸੀਂ ਅੱਖਾਂ 'ਤੇ ਪੱਟੀ ਬੰਨੋ ਚਾਹੇ ਲਾਓ, ਇਹ ਤੁਹਾਨੂੰ ਸਾਹਮਣੇ ਨਜ਼ਰ ਆਉਣੇ ਆ ਵੀ ਗ੍ਰੀਨ ਕਾਰਡ ਹੋਲਡਰ ਸਿਟੀਜ਼ਨ ਦੇ ਜਿਹੜੇ ਬੈਨੀਫਿਟਸ ਉਹ ਵੱਖਰੇ ਹੋਣੇ ਆ, ਜਿਹੜੇ ਇੱਥੇ ਜਿਨ੍ਹਾਂ ਦਾ ਅਜੇ ਪੂਰਾ ਸਟੇਟਸ ਜਿਹੜਾ ਉਹ ਕਲੀਅਰ ਨਹੀਂ ਹੈਗਾ। ਸੋ ਆਈ ਥਿੰਕ ਇਹਦੇ ਅਧੀਨ ਹੀ, ਜਿੱਦਾਂ ਇਹ ਜਗਦੀਪ ਵੀ ਹੁਣਾਂ ਨੇ ਦੱਸਿਆ ਵੀ ਇਹ ਲਾਅ ਪਾਸ ਨਹੀਂ ਹੋਇਆ ਵੀ ਤੁਹਾਡੇ ਲਈ ਜਿਹੜੀ ਇੱਦਾਂ ਦੀ ਜਿਹੜੀ ਪੂਰੀ ਸਹੂਲਤ ਜਿਹੜੀ ਉਹ ਬਣੇ। ਥੈਂਕ ਯੂ ਫਿਰ ਵੀ ਤੁਹਾਡੇ ਸਵਾਲ ਦੇ ਲਈ। ਥੈਂਕ ਯੂ ਜੀ। ਓਕੇ, ਥੈਂਕ ਯੂ ਜੀ। ਅਗਲੇ ਆਪਣੇ ਨਾਲ ਕਾਲਰ ਨੇ ਬਲਵਿੰਦਰ ਸਿੰਘ ਜੀ ਮੋਡੈਸਟੋ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾ ਕੁਐਸਚਨ ਤੇ ਇਹ ਸੀ ਵੀ ਮੇਰਾ ਉਹ ਜਿਸ ਤਰ੍ਹਾਂ ਉਹ ਪਹਿਲਾਂ ਲੜਕਾ ਕਹਿ ਕੇ ਗਿਆ ਨਾ, ਜਦੋਂ ਚੱਲਦੀ ਇੰਸ਼ੋਰੈਂਸ ਦੇ ਵਿੱਚ ਹੀ ਉਹਨਾਂ ਨੇ ਇੰਸ਼ੋਰੈਂਸ ਵਧਾ ਦਿੱਤੀ ਸੀ, ਤੇ ਉਹ ਵੀ 6 ਮਹੀਨੇ ਕੰਮ ਹੋਇਆ, ਤੇ ਉਹ ਅਜੇ ਵੀ ਵੱਧਦੀ ਚੱਲੀ ਰਹੀ ਆ ਮੇਰੇ ਲੜਕੇ ਦੀ। ਉਹ ਮਹਾਂ ਵੀ ਆ ਕੇ ਭਾਜੀ ਉਹਨਾਂ ਨੇ ਸਿਲੈਕਟ ਕਰਾਂਗੇ। ਬਾਕੀ ਰਹੀ ਗੱਲ ਮੈਂ ਲੈਣੀ ਚਾਹੁੰਦਾ ਵਾ ਦੰਦਾਂ ਦੀ ਤੇ ਅੱਖਾਂ ਦੀ, ਉਹਦਾ ਕੀ ਪ੍ਰੋਸੀਜਰ ਆ ਭਾਜੀ?
ਹਾਂਜੀ ਭਾਜੀ ਉਹ ਵੀ ਵਿੱਚ ਸਾਡੇ ਅਵੇਲੇਬਲ ਆ। ਤੁਸੀਂ ਜਦੋਂ ਸਾਈਨ ਅਪ ਕਰਨਾ ਅਗਲੇ ਸਾਲ ਲਈ ਤੁਸੀਂ ਪੁੱਛ ਸਕਦੇ ਆ। ਤਾਂ ਉਹਦਾ ਥੋੜਾ ਹੀ ਖਰਚਾ ਆ, ਮੈਂ ਐਗਜ਼ੈਕਟਲੀ ਤਾਂ ਨਹੀਂ ਦੱਸ ਸਕਦਾ, ਪਰ ਬਾਕੀ ਹੈਲਥ ਕੇਅਰ ਦੇ ਖਰਚੇ ਨਾਲ ਉਹਦਾ ਕੁਝ ਪਰਸੈਂਟੇਜ ਦਾ ਖਰਚਾ ਹੋਣਾ। ਤੁਸੀਂ ਭਾਜੀ ਨੂੰ ਦੱਸ ਦਿਓ ਤਾਂ ਖਾਲਸਾ ਤਾਂ ਉਹ ਐਡ ਹੋ ਜਾਂਦਾ ਬਹੁਤ ਈਜ਼ੀਲੀ। ਦੋਨੇ ਚੀਜ਼ਾਂ ਅਵੇਲੇਬਲ ਆ। ਹਾਂਜੀ ਜੀ, ਤਾਂ ਨਿਆਣਿਆਂ ਲਈ ਤਾਂ ਗਾਰੰਟੀਡ ਆ, ਐਮਬੈਡਡ ਆ। ਹਾਂਜੀ ਜੀ, ਸੋ ਤੁਸੀਂ ਉਹਨਾਂ ਨੂੰ ਕਾਲ ਕਰ ਲਿਓ, ਖਾਲਸਾ ਇੰਸ਼ੋਰੈਂਸ ਏਜੰਸੀ 4082722500। ਥੈਂਕ ਯੂ ਬਲਵਿੰਦਰ ਜੀ। ਓਕੇ ਵੀਰ ਜੀ। ਥੈਂਕ ਯੂ ਜੀ। ਜੀ ਇੱਕ ਚੀਜ਼ ਜਿਹੜੀ ਜ਼ਰੂਰ ਆਪਾਂ ਕਈ ਦੀ ਨਾ ਇੰਸ਼ੋਰੈਂਸ ਨੂੰ ਜਗਦੀਪ ਜੀ ਮੈਂ ਥੋੜ੍ਹੀ ਜਿਹੀ ਚੀਜ਼ ਇਸ ਦੇ ਵਿੱਚ ਐਡ ਕਰਨਾ ਚਾਹੁੰਦੇ ਹਾਂ। ਆਪਾਂ ਇਸ ਨੂੰ ਐਜ਼ ਅ ਲਗਜ਼ਰੀ ਦੇ ਵਜੋਂ ਨਾ ਦੇਖੋ, ਇਹ ਉਸ ਨੂੰ ਆਪਾਂ ਇਸ ਤਰੀਕੇ ਨਾਲ ਯੂਜ਼ ਕਰਨੀ ਜਦੋਂ ਲੋੜ ਪਵੇ ਦੇ ਉੱਤੇ। ਬਹੁਤ ਸਾਰੇ ਆਪਣੇ ਜਿਹੜੇ ਹੁਣ ਕਾਲਸ ਕਰਕੇ ਜਿਹੜੇ ਲੋਕ ਆਪਣੇ ਬੈਡ ਐਕਸਪੀਰੀਅੰਸ ਵੀ ਜਿਹੜੇ ਉਹ ਸ਼ੇਅਰ ਕਰ ਰਹੇ ਆ। ਅਤੇ ਮੇਰਾ ਇਸ ਦੇ ਨਾਲ ਹੀ ਪਹਿਲੋਂ ਹੀ ਜਗਦੀਪ ਜੀ ਜੁੜਿਆ ਹੋਇਆ। ਹੁਣ ਤੁਹਾਡੇ ਕੋਲ ਪੂਰਾ ਸਾਲ ਰਹਿੰਦਾ ਕਵਰਡ ਕੈਲੀਫੋਰਨੀਆ ਦੇ ਕੋਲ। ਹੁਣ ਤੁਸੀਂ ਕਹਿੰਦੇ ਆ ਵੀ ਬਜਟ ਅਲੋਟਮੈਂਟਸ ਸਾਰਾ ਕੁਛ ਜਿਹੜਾ ਕਰਦੇ ਆ। ਇਹ ਜਿਹੜੇ ਕਾਲ ਸੈਂਟਰਸ ਆ, ਜਦੋਂ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੈ ਵੀ ਓਪਨ ਐਨਰੋਲਮੈਂਟ ਪੀਰੀਅਡ ਦੇ ਦੌਰਾਨ ਇਹਨਾਂ ਨੇ ਬਹੁਤ ਸੁਪਰ ਬਿਜ਼ੀ ਹੋਣਾ ਆ, ਕਿ ਉਦੋਂ ਐਕਸਟਰਾ ਹਾਇਰਿੰਗ ਕੀਤੀ ਜਾਂਦੀ ਆ। ਵੈਬਸਾਈਟ ਨੂੰ ਲੈ ਕੇ ਸਾਡੇ ਨਾਲ ਹੀ ਜਿਹੜੀ ਇੰਸ਼ੋਰੈਂਸ ਏਜੰਸੀ ਆ ਉਹਨਾਂ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਆ ਵੀ ਤੁਹਾਡੀ ਜਿਹੜੀ ਵੈਬਸਾਈਟ ਆ ਚੰਗੀ ਤਰ੍ਹਾਂ ਚੱਲਦੀ ਨਹੀਂ, ਹਮੇਸ਼ਾ ਕੁਛ ਨਾ ਕੁਛ ਡਾਊਨ ਰਹਿੰਦਾ ਆ। ਤੁਹਾਡੇ ਕੋਲ ਆਲਮੋਸਟ 8-9 ਮਹੀਨੇ ਹੁੰਦੇ ਸਾਰੇ ਸਿਸਟਮ ਨੂੰ ਓਵਰਆਲ ਕਰਨ ਦੇ ਲਈ, ਕਿਉਂ ਨਹੀਂ ਇਹਦੇ ਉੱਤੇ ਕੁਛ ਵਰਕਆਊਟ ਹੁੰਦਾ? ਭਾਈ ਜਿਹੜੀ ਸਰਵਿਸ ਸੈਂਟਰ ਦੀ ਕੁਐਸਚਨ ਰਿਹਾ, ਅਸੀਂ ਵਾਧੂ ਕਾਂਟਰੈਕਟਰ ਜਿਹੜੇ ਸਾਡੀ ਸੈਕਰਾਮੈਂਟੋ ਦੇ ਵਿੱਚ ਇੱਕ ਤੀਜਾ ਆਫਿਸ ਆ, ਉਹ ਸਪੈਸ਼ਲੀ ਓਪਨ ਐਨਰੋਲਮੈਂਟ ਟਾਈਮ ਬਿਜ਼ੀ ਟਾਈਮ ਲਈ ਵਿੱਚ ਯੂਜ਼ ਕੀਤਾ ਜਾਂਦਾ। ਪਰ ਐਟ ਦੀ ਐਂਡ ਆਫ ਦ ਡੇ ਫੇਰ ਵੀ ਹਰ ਚੀਜ਼ ਦੀ ਲਿਮਿਟ ਹੁੰਦੀ ਆ। ਤਾਂ ਤੁਹਾਨੂੰ ਪਤਾ ਸਪੈਸ਼ਲੀ ਜਿਹੜੇ ਆ ਹੁਣ ਆਪਾਂ ਵੀ ਕੁਐਸਚਨ ਆਨਸਰ ਕਰ ਰਹੇ ਹਾਂ, ਕਈ ਵਾਰੀ ਬਹੁਤ ਕੰਪਲੀਕੇਟਿਡ ਹੁੰਦੇ ਆ। ਸੋ ਜਦੋਂ ਸਰਵਿਸ ਸੈਂਟਰ ਕਈ ਵਾਰੀ ਅੱਧਾ ਘੰਟਾ ਉਹਨਾਂ ਨੂੰ ਇੱਕ ਕੁਐਸਚਨ ਆਨਸਰ ਕਰਨ ਨੂੰ ਲੱਗ ਜਾਂਦਾ। ਤਾਂ ਨਾਲੇ ਜਦੋਂ ਜੋ ਵੀ ਸਾਡੀ ਪਾਲਿਸੀ ਆ ਵੀ ਜਿੰਨਾ ਚਿਰ ਜਿਹੜਾ ਬੰਦਾ ਫੋਨ ਤੇ ਆ ਉਹਨੂੰ ਕੋਈ ਉਹਦਾ ਕੁਐਸਚਨ ਸੈਟਿਸਫੈਕਟਰੀਲੀ ਨਹੀਂ ਆਨਸਰ ਹੋਇਆ ਹੋਵੇ, ਤੁਸੀਂ ਫੋਨ ਤੁਸੀਂ ਛੱਡਣਾ ਨਹੀਂ। ਸੋ ਰਿਕਾਰਡ ਹੋ ਰਿਹਾ ਸਾਰਾ ਕੁਝ। ਸੋ ਟਾਈਮ ਸਪੈਸ਼ਲੀ ਤਾਂ ਲੱਗਦਾ। ਕੋਸ਼ਿਸ਼ ਆ ਪਰ ਤਾਂ ਐਟ ਦੀ ਐਂਡ ਆਫ ਦ ਡੇ ਹਰ ਚੀਜ਼ ਦੀ ਤੁਹਾਨੂੰ ਪਤਾ ਲਿਮਿਟ ਹੁੰਦੀ, ਸਟ੍ਰੈਚ ਹੁੰਦੀ ਆ। ਤਾਂ ਬਾਕੀ ਜਿਹੜੀ ਵੈਬਸਾਈਟ ਦੀ ਕੰਪਲੇਂਟ ਆ, ਜਿਹੜੀ ਸਾਡੀ ਪਰਸਨਲ ਵੈਬਸਾਈਟ ਆ coveredca.com, ਉਹ ਤਾਂ ਸਾਡੇ ਕੰਟਰੋਲ ਅੰਡਰ ਆ। ਪਰ ਜਿਹੜੀ ਐਪਲੀਕੇਸ਼ਨ ਪ੍ਰੋਸੈਸ ਆ ਉਹ ਕੈਲਹੀਜ਼ ਜਿਹੜਾ ਸਟੇਟ ਦਾ ਓਵਰਸੀਅਰ ਆ ਮੈਡੀਕਲ ਦਾ ਸਾਰਾ ਕੁਝ ਉਹ ਉਹਨਾਂ ਦੇ ਕੰਟਰੋਲ ਦੇ ਅੰਡਰ ਆ। ਤਾਂ ਆਈ ਮੀਨ ਜਿੰਨੇ ਵੀ ਮੈਡੀਕਲ ਲਈ ਅਪਲਾਈ ਕਰਦੇ ਆ, ਜਿੰਨੇ ਵੀ ਕਵਰਡ ਕੈਲੀਫੋਰਨੀਆ ਲਈ ਜਿਹੜੀ ਪ੍ਰੋਬਲਮ ਆਉਂਦੀ ਬੇਸਿਕਲੀ ਜਦੋਂ ਐਪਲੀਕੇਸ਼ਨ ਦੀ ਉਹਨਾਂ ਕੈਲਹੀਜ਼ ਦੇ ਉੱਤੇ ਆਉਂਦੀ ਹੈ। ਇਟਸ ਜਿੰਨਾ ਵੀ ਤੁਸੀਂ ਸਿਸਟਮ ਨੂੰ ਬਿਲਡ ਅਪ ਕਰ ਲਓ, ਫੇਰ ਵੀ ਜਦੋਂ 10, 15, 20 ਮਿਲੀਅਨ ਲੋਕਾਂ ਨੇ 2-3 ਮਹੀਨਿਆਂ ਦੇ ਵਿੱਚ ਕਿਸੇ ਚੀਜ਼ ਨੂੰ ਯੂਜ਼ ਕਰਨਾ, ਤਾਂ ਉਹ ਰਿਪੀਟਡਲੀ ਸਪੈਸ਼ਲੀ। ਸੋ ਕਈ ਵਾਰੀ ਵੈਬਸਾਈਟ ਡੈਫੀਨਿਟਲੀ ਕ੍ਰੈਸ਼ ਹੋ ਜਾਂਦੀਆਂ ਜਾਂ ਮੇਨਟੇਨੈਂਸ ਲਈ ਡਾਊਨ ਟਾਈਮ ਚਾਹੀਦਾ ਹੁੰਦਾ। ਕੋਸ਼ਿਸ਼ ਕਰਦੇ ਆ ਵੀ ਰਾਤੋਂ ਰਾਤ ਕਰਨ ਦੀ ਕੋਸ਼ਿਸ਼ ਕਰਨ, ਪਰ ਫੇਰ ਵੀ ਕਈ ਵਾਰੀ ਓਵਰ ਐਕਸਟੈਂਸ਼ਨ ਹੋ ਜਾਂਦੀ, ਤੁਹਾਨੂੰ ਪਤਾ ਜੀ। ਚਲੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਬਈ ਠੀਕ ਰਵੇ। ਇਹੀ ਅਸੀਂ ਤਾਂ ਬਾਰ-ਬਾਰ ਇਹ ਤੁਹਾਨੂੰ ਇੱਥੇ ਲਿਆਉਣ ਦਾ, ਇਹ ਗੱਲਾਂ ਕਰਨ ਦਾ ਮਕਸਦ ਵੀ ਸਾਡੇ ਨਾਲ ਇਹੀ ਆ ਵੀ ਤੁਸੀਂ ਇਹ ਫੀਡਬੈਕ ਉਹਨਾਂ ਨੂੰ ਜਾ ਕੇ ਦਿਓ ਤਾਂ ਜੋ ਵੀ ਇਸ ਦੇ ਉੱਤੇ ਕੰਮ ਕਰਨ। ਢਿੱਲੋਂ ਜੀ ਯੂਨੀਵਰਸਿਟੀ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀ ਤਾਂ ਮੈਂ ਇਕੱਲਾ ਜੋਬ ਕਰਦਾ ਤੇ ਮੈਨੂੰ ਕੰਮ ਤੋਂ ਜੇ ਮੈਂ ਇੰਸ਼ੋਰੈਂਸ ਲੈਂਦਾ ਮੈਨੂੰ ਬੜੀ ਸਸਤੀ ਮਿਲਦੀ ਆ, ਜੇ ਫੈਮਿਲੀ ਦੀ ਲੈਂਦਾ ਤਾਂ ਐਕਸਪੈਂਸਿਵ ਹੋ ਜਾਂਦੀ ਆ। ਤੇ ਕੀ ਫੈਮਿਲੀ ਮੇਰੀ ਬਹੁਤ ਕਵਰਡ ਕੈਲੀਫੋਰਨੀਆ ਲੈ ਸਕਦੀ? ਹਾਂਜੀ, ਜੇ ਤੁਸੀਂ ਇਕੱਲੇ ਕੰਮ ਕਰਦੇ ਆ ਫੇਰ ਤਾਂ ਭਾਜੀ ਤੁਹਾਡੇ ਇਨਕਮ ਦੇ ਹਿਸਾਬ ਨਾਲ ਸ਼ੋ ਕਰਨਾ। ਜੇ ਤੁਸੀਂ ਵੀ ਲਓ ਫੇਰ ਲੈ ਸਕਦੇ ਆ। ਜੇ ਤੁਹਾਨੂੰ ਮੈਂ ਫੇਰ ਵੀ ਉਹੀ ਗੱਲ ਮੁੜ ਕੇ ਵੀ ਸਾਰੀ ਇੱਕ ਚਲੋ ਇਹਦੇ ਵਿੱਚ ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ, ਕੀ ਉਹ ਤੁਹਾਡੀ ਫੈਮਿਲੀ ਨੂੰ ਤੁਹਾਡੀ ਕੰਪਨੀ ਵਾਲੇ ਦਿੰਦੇ ਪਏ ਨੇ ਨਾਲ ਇੰਸ਼ੋਰੈਂਸ? ਹਾਂਜੀ ਉਹ ਦਿੰਦੇ ਆ, ਪਰ ਬਹੁਤ ਜ਼ਿਆਦਾ ਐਕਸਪੈਂਸਿਵ ਹੋ ਜਾਂਦੀ ਹੈ ਜਿਸ ਤਰ੍ਹਾਂ। ਤੇ ਸੋ ਉਹਦੇ ਵਿੱਚ ਉਹ ਇਨਕਮ ਦਾ ਸਲੈਬ ਦੇ ਕਰਕੇ ਕਵਰਡ ਕੈਲੀਫੋਰਨੀਆ ਅਸੈਪਟ ਕਰ ਸਕਦੇ ਆ, ਲੈ ਸਕਦੇ? ਤੁਸੀਂ ਕੋਸ਼ਿਸ਼ ਕਰ ਸਕਦੇ ਵੀ ਇਸ ਬੇਸਿਸ ਤੇ ਅਪਲਾਈ ਕਰਨ ਨੂੰ, ਪਰ ਜੇ ਤੁਹਾਡੀ ਬਾਰੇ ਇਨਕਮ ਮੁੜ ਕੇ ਇੱਥੇ ਹੈ ਨਾ ਇੱਦਾਂ, ਜੇ ਤੁਹਾਨੂੰ ਆਲਰੇਡੀ ਇੰਸ਼ੋਰੈਂਸ ਮਿਲ ਰਿਹਾ ਸਪੈਸ਼ਲੀ ਐਮਪਲੋਇਰ ਬੇਸਡ ਇੰਸ਼ੋਰੈਂਸ, ਫਿਰ ਤੁਸੀਂ ਇਸ ਚੀਜ਼ ਤੋਂ ਐਲੀਜੀਬਲ ਨਹੀਂ, ਸਪੈਸ਼ਲੀ ਜੇ ਤੁਸੀਂ ਲੈ ਰਹੇ ਆ। ਸੋ ਆਲਰੇਡੀ ਤੁਹਾਨੂੰ ਇੰਸ਼ੋਰੈਂਸ ਮਿਲ ਰਿਹਾ, ਸੋ ਤੁਹਾਨੂੰ ਪੁੱਛਣਾ ਪਊਗਾ। ਪਰ ਜੇ ਤੁਸੀਂ ਇੱਦਾਂ ਪੁੱਛ ਸਕਦੇ ਆ ਵੀ ਜੇ ਤੁਸੀਂ ਕੰਮ ਵਾਲਾ ਕੰਪਲੀਟਲੀ ਡਿਨਾਈ ਕਹਿ ਦੋ ਵੀ ਮੈਂ ਨਹੀਂ ਲੈਣਾ, ਤਾਂ ਤੁਸੀਂ ਸਿਰਫ ਕਵਰਡ ਕੈਲੀਫੋਰਨੀਆ ਨੂੰ, ਤਾਂ ਉਹ ਫਿਰ ਜੇ ਤੁਹਾਡਾ ਖਰਚਾ ਬਚਦਾ ਹੋਵੇ ਤਾਂ ਉਹ ਜੋ ਜਿੱਦਾਂ ਦੀ ਤੁਸੀਂ ਇੰਸ਼ੋਰੈਂਸ ਚਾਹੁੰਦੇ ਤੁਹਾਨੂੰ ਮਿਲਦੀ ਹੋਵੇ, ਇਹ ਸ਼ਾਇਦ ਤੁਹਾਡੇ ਲਈ ਆਪਸ਼ਨ ਹੋਵੇ। ਪਰ ਇਹ ਚੀਜ਼ ਤੋਂ ਬਗੈਰ ਜੇ ਤੁਸੀਂ ਆਪਣੀ ਇੰਸ਼ੋਰੈਂਸ ਰੱਖੀ ਕੰਮ ਦੇ ਥਰੂ ਪਰਸਨਲੀ, ਭਾਵੇਂ ਤੁਹਾਡੇ ਇਕੱਲਿਆਂ ਲਈ ਆ ਫਿਰ ਤੁਹਾਡੀ ਫੈਮਿਲੀ ਲਈ ਲੈਣਾ ਔਖਾ ਆ। ਆਬਵੀਅਸਲੀ ਕਈ ਵਰਕ ਅਰਾਊਂਡ ਹੁੰਦੇ, ਪਰ ਸੋ ਜਾਂ ਤਾਂ ਸਾਰੇ ਉਧਰ ਦੇ ਪਾਸੇ ਚੱਲ ਜਾਓ ਜਾਂ ਸਾਰੇ ਇੱਧਰਲੇ ਪਾਸੇ। ਸੋ ਬੇਸਿਕਲੀ ਇਦਾਂ ਆ। ਤੇ ਤੁਸੀਂ ਨਾ ਖਾਲਸਾ ਇੰਸ਼ੋਰੈਂਸ ਭੈਣ ਜੀ ਦੀ ਤਾਂ ਕੋਈ ਆਪਣੀ ਇਨਕਮ ਹੋਵੇ ਜਿੱਦਾਂ ਕੰਮ ਕਰਦੇ ਹੋਣ, ਜੇ ਉਹ ਆਪਣੀ ਇਨਕਮ ਸ਼ੋ ਕਰਕੇ ਮੈਡੀਕਲ ਲਈ ਜਾਂ ਕਵਰਡ ਕੈਲੀਫੋਰਨੀਆ ਲਈ ਅਪਲਾਈ ਕਰ ਸਕਦੇ। ਪਰ ਜੇ ਸਿਰਫ ਤੁਸੀਂ ਇਕੱਲੇ ਇਨਕਮ ਪ੍ਰੋਵਾਈਡਰ ਆ
ਫਿਰ ਤਾਂ ਤੁਹਾਡੇ ਨਾਂ ਤਾਂ ਇਨਕਮ ਦੇ ਬੇਸ ਤੇ ਚੱਲਣਾ। ਜੀ ਠੀਕ ਹੈ ਜੀ ਢਿੱਲੋਂ ਜੀ। ਓਕੇ ਥੈਂਕ ਯੂ। ਜੀ ਬਾਕੀ ਜੇ ਤੁਹਾਨੂੰ ਕੋਈ ਹੋਰ ਇਸ ਤੋਂ ਇਲਾਵਾ ਇਸ ਦੇ ਵਿੱਚ ਵਾਧੂ ਸਲਾਹ ਚਾਹੀਦੀ ਹੈ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਵੀ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਫਰੈਜ਼ਨੋ ਤੋਂ ਤੇ ਆਪਣੇ ਨਾਲ ਜੁੜੇ। ਹਾਂਜੀ ਬਲਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਕੁਐਸਚਨ ਇਹ ਸੀ, ਮੈਂ ਪੁੱਛਣ ਮੰਗਦੀ ਵੀ ਜਿੰਨੀ ਮਿਨੀਮਮ ਸਟਾਰਟਿੰਗ ਕਿੰਨੀ ਇਨਕਮ ਚਾਹੀਦੀ ਹੈ ਤੇ ਐਂਡ ਦਾ ਕਿੰਨੀ ਚਾਹੀਦੀ ਹੈ? ਜਿਹੜੇ ਬੰਦੇ ਡਿਸੇਬਲ ਹੈ ਉਹਨਾਂ ਦੀ ਇਨਕਮ 14-15 ਹੈ, ਉਹ ਮੈਡੀਕਲ ਲੈ ਰਹੇ ਆ, ਉਹ ਕਬਰ ਕਾ ਲੋਕਾਂ ਚ ਆ ਸਕਦੇ ਆ ਜਾਂ ਨਹੀਂ? ਨਹੀਂ ਜਿਹੜੇ ਭੈਣ ਜੀ ਸਤਿ ਸ਼੍ਰੀ ਅਕਾਲ, ਜਿਹੜੇ ਡਿਸੇਬਲਡ ਆ ਉਹਨਾਂ ਨੇ ਤਾਂ ਉਸ ਡਿਸੇਬਲ ਦੇ ਵਿੱਚ ਕੁਆਲੀਫਾਈ ਕਰਨਾ ਜੀ। ਜਿਹੜੇ ਬਾਕੀ ਤੁਸੀਂ ਪੁੱਛ ਰਹੇ ਆ ਵੀ ਕੌਣ ਕੁਆਲੀਫਾਈ ਕਰ ਰਿਹਾ, ਸਾਰਾ ਕੁਝ ਹੈਗਾ ਫੈਡਰਲ ਪਾਵਰਟੀ ਲੈਵਲ ਦੇ ਹਿਸਾਬ ਨਾਲ। ਸੋ ਮੈਂ ਜਿਹੜੇ ਇਸ ਸਾਲ ਦੇ ਨੰਬਰ ਹੈਗੇ ਆ, ਯੂਜੂਲੀ ਜਿਹੜੇ ਇੱਕ ਬੰਦੇ ਦੀ ਹੈਗੀ ਆ ਸਿੰਗਲ ਫੈਮਿਲੀ ਦੀ $17,237 ਜੀ ਇੰਡੀਵਿਜੂਅਲ ਹੀ ਆ, ਇੰਡੀਵਿਜੂਅਲ ਕੱਲਾ। ਜੇ ਫੈਮਿਲੀ ਆ 4 ਆ ਤਾਂ 35,535 ਆ। ਸੋ ਇਹ ਨੰਬਰ ਆ, ਜੇ ਤੁਸੀਂ ਇਹ ਤੋਂ ਥੱਲੇ ਆ ਤਾਂ ਫਿਰ ਤੁਸੀਂ ਮੈਡੀਕੇਅਰ ਲਈ ਜਾਂ ਮੈਡੀਕੈਲ ਲਈ ਕੁਆਲੀਫਾਈ ਕਰਨਾ। ਠੀਕ ਹੈ ਜੀ, ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਹਰਦਿਆਲ ਸਿੰਘ ਜੀ ਆਪਣੇ ਨਾਲ ਜੁੜੇ ਨੇ ਬੇਰੀਏ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਇਹ ਮੇਰਾ ਸਵਾਲ ਹੈਗਾ ਵੀ ਜੇ ਤੁਸੀਂ ਇੰਸ਼ੋਰੈਂਸ ਕਰਾਉਂਦੇ ਉਹ ਕਹਿੰਦੇ ਵੀ ਆਟੋਮੈਟਿਕ ਹੀ ਮਤਲਬ ਰੀਨਿਊ ਹੋ ਜਾਂਦੀ, ਜੇ ਮਤਲਬ ਨਹੀਂ ਵੀ ਕਰਾਉਂਦੇ ਆਟੋਮੈਟਿਕ ਰੀਨਿਊਅਲ ਜਿਹੜਾ ਹੋ ਜਾਂਦਾ ਹੈ ਉਸ ਦੇ ਵਿੱਚ? ਹਾਂਜੀ, ਜੇ ਤੁਸੀਂ ਸਪੈਸ਼ਲੀ ਆਨਲਾਈਨ ਦੇ ਥਰੂ ਐਪਲੀਕੇਸ਼ਨ ਭਰੀ ਸੀਗੀ, ਤੁਸੀਂ ਏਜੰਟ ਦੇ ਥਰੂ ਨਹੀਂ ਕਰਦੇ ਤਾਂ ਆਟੋਮੈਟਿਕ ਰਿਨਿਊਅਲ ਹੋ ਜਾਂਦਾ। ਹਾਂਜੀ, ਤੁਹਾਨੂੰ ਜਾ ਕੇ ਆਨਲਾਈਨ ਜਾ ਕੇ ਮੁੜ ਕੇ ਦੁਬਾਰਾ ਜੇ ਪਲਾਨ ਚੇਂਜ ਕਰਨਾ ਜਾਂ ਤੁਸੀਂ ਕੈਂਸਲ ਕਰਨਾ ਤੁਹਾਨੂੰ ਕਰਨਾ ਪੈਣਾ। ਜੇ ਤੁਸੀਂ ਏਜੰਟ ਦੇ ਥਰੂ ਕੀਤਾ ਸੀ ਤਾਂ ਫਿਰ ਭਾਜੀ ਉਹਨਾਂ ਨੂੰ ਫੋਨ ਕਰਕੇ ਕਹੋ ਵੀ ਅਸੀਂ ਨਹੀਂ ਚਾਹੁੰਦੇ ਜਾਂ ਚੇਂਜ ਕਰਨੀ ਚਾਹੁੰਦੇ ਹਾਂ। ਪਰ ਮੈਂ 2020 'ਚ ਤਾਂ ਇਹ ਸਲਾਹ ਦਊਂਗਾ ਸਪੈਸ਼ਲੀ ਆਪਣੇ ਭਰਾਵਾਂ ਲਈ ਜਿਹੜੇ ਬਿਜ਼ਨਸ ਓਨਰ ਆ ਜਾਂ ਟਰੱਕ ਡਰਾਈਵਰ ਆ ਜਿਨ੍ਹਾਂ ਦੀ ਇਨਕਮ ਫਲਕਚੁਏਟ ਹੁੰਦੀ ਆ ਜਾਂ ਅੱਗੇ ਜ਼ਿਆਦਾ ਹੁੰਦੀ ਸੀ ਜਾਂ ਐਨ ਕਸਪ ਦੇ ਉੱਤੇ ਆ, ਸਾਰਿਆਂ ਨੂੰ ਨਵੇਂ ਸਬਸਿਡੀ ਅਵੇਲੇਬਲ ਆ। ਜਿਨ੍ਹਾਂ ਨੂੰ ਅੱਗੇ ਵੀ ਸਬਸਿਡੀ ਫੈਡਰਲ ਵੀ ਮਿਲਦੀ ਆ ਭਾਜੀ, ਉਹਨਾਂ ਨੂੰ ਵੀ ਐਕਸਟਰਾ ਆਉਂਦੇ ਆ, ਜਿੰਨੇ ਆਬਵੀਅਸਲੀ ਲਿਮਿਟ ਦੇ ਹਿਸਾਬ ਨਾਲ ਕਰਕੇ ਤੁਹਾਨੂੰ ਆਲਰੇਡੀ ਮਿਲ ਰਿਹਾ ਆ ਇਨਕਮ ਦੇ ਹਿਸਾਬ ਦੇ ਨਾਲ। ਪਰ ਫਿਰ ਵੀ ਸਾਰਿਆਂ ਨੂੰ ਮੁੜ ਕੇ ਡਬਲ ਚੈੱਕ ਕਰਾਉਣਾ ਚਾਹੀਦਾ ਆਪਣੇ ਏਜੰਟ ਦੇ ਥਰੂ ਜਾਂ ਵੈਬਸਾਈਟ ਦੇ ਥਰੂ। ਪਲੀਜ਼ ਚੈੱਕ ਕਰੋ ਵੀ ਤੁਸੀਂ ਨਵੇਂ ਸਬਸਿਡੀਆਂ ਲਈ ਐਲੀਜੀਬਲ ਆ ਕਿ ਨਹੀਂ ਜੀ। ਤੇ ਬਿਲਕੁਲ ਤੇ ਜੀ, ਤੇ ਤੁਸੀਂ ਇਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਖਾਲਸਾ ਇੰਸ਼ੋਰੈਂਸ ਵਾਲਿਆਂ ਨੂੰ ਕਾਲ ਕਰ ਸਕਦੇ ਹੋ 408 272 2500। ਮਹਿੰਦਰ ਸਿੰਘ ਜੀ ਸੈਕਰਾਮੈਂਟੋ ਤੋਂ। ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਨਾ ਕੁਐਸਚਨ ਹੈ ਜੀ, ਮੇਰੀ ਵਾਈਫ ਨਾ ਕੰਮ ਕਰਦੀ ਹੈ ਸਿਕਿਉਰਿਟੀ ਦਾ ਜੀ, ਤੇ ਸਾਨੂੰ ਮਿਲਿਆ ਹੋਇਆ ਮੈਡੀਕਲ, ਮੇਰਾ ਬੇਟਾ 21 ਸਾਲ ਤੋਂ ਥੱਲੇ ਹੈ, ਉਹਦੇ ਕਰਕੇ ਸਾਨੂੰ ਸਟੇਟ ਮੈਡੀਕਲ ਮਿਲਿਆ। ਤੇ ਜਿਹੜੀ ਉਹ ਇੰਟਰਕੌਮ ਸਿਕਿਉਰਿਟੀ 'ਚ ਕੰਮ ਕਰਦੀ ਉਹ ਕਹਿੰਦੇ ਤੁਹਾਨੂੰ ਬਾਏ ਕਰਨੀ ਪੈਣੀ ਹੈ ਇੰਸ਼ੋਰੈਂਸ। ਕੀ ਇਹ ਬਾਏ ਕਰਨੀ ਪਊਗੀ ਉਹਨੂੰ ਉਧਰੋਂ? ਉਹ ਕਹਿੰਦੇ ਨਹੀਂ ਆ ਵੀ ਤੁਸੀਂ ਵੀ ਹੋਰ ਥਾਂ ਦੇ ਉੱਤੇ ਕਰਾ ਸਕਦੇ ਹੋ, ਕਹਿੰਦੇ ਵੀ ਤੁਹਾਨੂੰ ਲੈਣੀ ਹੋਈ ਪੈਣੀ, ਇਦਾਂ ਕਹਿ ਰਹੇ ਹੋ ਤੁਹਾਨੂੰ ਕੰਪਨੀ ਵਾਲੇ? ਹਾਂਜੀ, ਉਹ ਕਹਿੰਦੇ ਤੁਹਾਨੂੰ ਸਾਡੇ ਕੋਲੋਂ ਕੰਮ ਤੋਂ ਲੈਣੀ ਹੋਈ ਪੈਣੀ ਹੈ। ਹਾਂਜੀ, ਪਰ ਜੇ ਭੈਣ ਜੀ ਫੁੱਲ ਟਾਈਮ ਕਰਦੇ ਆ, ਜੇ ਫੁੱਲ ਟਾਈਮ EMPLOYEE ਆ 40 ਘੰਟੇ ਵੀਕ ਦੇ ਕਰਦੇ ਆ ਤਾਂ ਉਹਨਾਂ ਦੀ ਕੰਪਨੀ ਦੇ ਵਿੱਚ ਅਸੂਲ ਹੋ ਸਕਦਾ ਵੀ ਜੇ ਉਹ ਲੈਣੀ ਪੈਣੀ ਕਰਕੇ। ਉਹ ਸਾਰਿਆਂ ਦੇ ਭਾਜੀ ਕੋਡਾ ਹੁੰਦੇ ਆ ਵੀ ਜੇ ਉਹਨਾਂ ਨੇ ਹੁਣ ਕੰਪਨੀ ਖੋਲੀ ਆ ਉਹਨਾਂ ਨੂੰ ਕੋਈ ਫਰਕ ਨਹੀਂ ਗਾ ਵੀ ਜੇ 10 ਜਾਣਿਆਂ ਕੋਲ ਇੰਸ਼ੋਰੈਂਸ ਆ ਜਾਂ 13 ਜਾਣਿਆਂ ਕੋਲ ਇੰਸ਼ੋਰੈਂਸ ਆ। ਸੋ ਸ਼ਾਇਦ ਇਹਦਾ ਉਹ ਆਫਰ ਕਰਦੇ ਹੁਣ ਵੀ ਸਾਡੇ EMPLOYEEਆਂ ਨੂੰ ਅਸੀਂ ਦਿੰਦੇ ਆ। ਪਰ ਇਹ ਹੁੰਦੇ ਆ ਹਾਂਜੀ, ਜੇ ਤੁਹਾਨੂੰ ਆਫਰ ਮਿਲਿਆ ਹੋਵੇ ਇੰਸ਼ੋਰੈਂਸ ਦਾ, ਤੁਸੀਂ ਟਰਨ ਡਾਊਨ ਕਰ ਦੋ ਤਾਂ ਫਿਰ ਤੁਹਾਨੂੰ ਮੈਡੀਕਲ ਦਾ ਤੁਸੀਂ ਚੈੱਕ ਕਰ ਸਕਦੇ ਆ। ਮੈਨੂੰ ਪਤਾ ਤੁਹਾਡਾ ਅਸਲੀ ਕੁਐਸਚਨ ਤਾਂ ਇਹ ਆ ਵੀ ਉਹਨੂੰ ਇਫੈਕਟ ਹੋਣਾ ਕਿ ਨਹੀਂ, ਪਰ ਮੇਰੇ ਹਿਸਾਬ ਨਾਲ ਉਹਨਾਂ ਦੇ ਥਰੂ ਜੇ ਤੁਸੀਂ ਫੁੱਲ ਟਾਈਮ ਕੰਮ ਕਰਨਾ ਹੈ ਤਾਂ ਫਿਰ ਜੇ ਉਹ ਆਫਰ ਕਰਦੇ ਤੁਹਾਨੂੰ ਸ਼ਾਇਦ ਲੈਣੀ ਪਵੇ। ਹਾਂ, ਮੇਰੀ ਬੇਟੀ ਉਸੇ ਕੰਪਨੀ 'ਚ ਪਾਰਟ ਟਾਈਮ ਕੰਮ ਕਰਦੀ ਹੈ, ਤੇ ਜੇ ਪਾਰਟ ਟਾਈਮ ਕੰਮ ਕਰਦੀ ਉਹਨੂੰ ਵੀ ਲੈਣੀ ਪਊਗੀ ਕਿ ਨਹੀਂ? ਜੇ ਯੂਜੂਲੀ ਜੇ ਪਾਰਟ ਟਾਈਮ ਤੁਸੀਂ ਕੰਮ ਕਰਦੇ ਆ ਤਾਂ ਤੁਹਾਨੂੰ ਆਫਰ ਹੀ ਨਹੀਂ ਕਰਦੀ ਕੰਪਨੀ। ਸੋ ਕਿਹੜੀ ਸਾਲ ਦੀ ਉਮਰ ਤੋਂ ਬਾਅਦ ਦੇ ਵਿੱਚ ਜਿਹੜਾ ਇੱਕ ਚਿਲਡਰਨ ਆ ਆਪਣੇ ਪੱਧਰ ਦੇ ਉੱਤੇ ਇੰਡੀਵਿਜੂਅਲੀ ਜਿਹੜੀ ਉਹ ਲੈ ਸਕਦਾ ਹੈ? 26 ਸਾਲ ਤੱਕ ਤੁਸੀਂ ਆਪਣੇ ਨਿਆਣਿਆਂ ਨੂੰ ਰੱਖ ਸਕਦੇ ਆ ਤਾਂ 26 ਸਾਲ ਤੋਂ ਬਾਅਦ ਉਹਨਾਂ ਨੂੰ ਆਪਣੀ ਲੈਣੀ ਪੈਣੀ। ਅੱਛਾ, ਉਸ ਤੋਂ ਪਹਿਲਾਂ ਤੁਹਾਨੂੰ ਪੇਰੈਂਟਸ ਦੇ ਨਾਲ ਲੈਣੀ ਉਹ ਹੀ ਪੈਣੀ ਹੈ ਜੇ 26 ਸਾਲ ਤੋਂ ਘੱਟ ਆ? ਤੁਸੀਂ ਜਿੱਦਾਂ ਪੇਰੈਂਟਸ ਦੀ ਮਰਜ਼ੀ ਆ ਵੀ ਤੁਸੀਂ 26 ਸਾਲ ਤੱਕ ਆਪਣੇ ਨਿਆਣਿਆਂ ਨੂੰ ਰੱਖ ਸਕਦੇ ਆ ਆਪਣੀ ਇੰਸ਼ੋਰੈਂਸ ਦੇ ਵਿੱਚ। ਜੇ ਉਹ ਉੱਦਾਂ ਕਿਹੜੀ ਉਮਰ ਤੋਂ ਜਿਹੜਾ ਬੱਚਾ ਆ ਉਹ ਖੁਦ ਜਿੱਦਾਂ ਮੰਨ ਲਓ ਵੀ ਕਹਿੰਦਾ ਵੀ ਪੇਰੈਂਟਸ ਕਹਿੰਦੇ ਵੀ ਅੱਛਾ ਵੀ ਤੇਰੀ 20 ਸਾਲ ਆ ਜਾਂ 21 ਸਾਲ ਆ ਵੀ ਤੂੰ ਆਪਣੀ ਲੈਣੀ ਹੈ ਲੈ ਲਾ, ਕਿ ਇਹ ਕੋਈ ਉਮਰ ਲਿਮਿਟ ਨਹੀਂ? 18 ਸਾਲ ਤੋਂ ਬਾਅਦ ਤਾਂ ਤੁਸੀਂ ਅਪਲਾਈ ਕਰ ਸਕਦੇ। ਪਰ ਤੁਹਾਨੂੰ ਪਤਾ ਮੈਡੀਕਲ ਦੇ ਰੂਲ ਸਪੈਸ਼ਲੀ ਜਿਹੜੇ ਇਸ ਏਜ ਲਈ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਅਪਲਾਈ ਕਰਦੇ, ਸੋ ਕਈ ਵਾਰੀ ਨਹੀਂ ਪ੍ਰਾਈਵੇਟ ਲੈਣ ਦਿੰਦੇ ਮੈਡੀਕਲ ਤੇ ਤੁਹਾਨੂੰ ਕਰ ਦਿੰਦੇ, ਪਰ ਤੁਸੀਂ 18 ਸਾਲ ਤੋਂ ਬਾਅਦ ਸਾਈਨ ਅਪ ਐਲੀਜੀਬਲ ਆ ਤੁਸੀਂ। ਜੀ।
ਥੈਂਕ ਯੂ ਜੀ ਤੁਹਾਡਾ ਕਾਲ ਦੇ ਲਈ ਜੀ ਓਕੇ ਥੈਂਕ ਯੂ ਜੀ। ਤੇ ਆਪਣੇ ਨਾਲ ਜਿਹੜੇ ਜੁੜੇ ਨੇ ਗੁਰਮੇਜ ਜੀ ਫਰੈਜ਼ਨੋ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਕੁਐਸਚਨ ਇਹ ਹੈ ਵੀ ਜਦੋਂ ਮੇਰੇ ਕੋਲ ਹੁਣ ਇਸ ਵੇਲੇ ਕਾਈਜ਼ਰ ਆ, ਮੈਂ ਪਲਾਨ ਕਰਨਾ ਚਾਹੁੰਦਾ, ਕਦੋਂ ਗੁੱਡ ਟਾਈਮ ਆ ਵੀ ਜੇ ਬਲੂ ਸ਼ੀਲਡ ਜਾਂ ਬਲੂ ਕ੍ਰਾਸ ਲੈਣੀ ਹੋਵੇ ਤੇ? ਰਾਈਟ ਨਾਓ ਭਾਜੀ ਦਸੰਬਰ 15 ਤੋਂ ਪਹਿਲਾਂ ਤੁਹਾਡੇ ਕੋਲ ਫੁੱਲ ਟਾਈਮ ਹੈ, ਜਿਸਲੇ ਮਰਜ਼ੀ, ਪਰ ਦਸੰਬਰ 15 ਤੋਂ ਪਹਿਲਾਂ ਜੇ ਫਿਰ 1 ਜਨਵਰੀ ਤੋਂ ਤੁਹਾਡੀ ਲਾਗੂ ਹੋ ਜੂਗੀ ਤੁਹਾਡੀ ਇਮੀਡੀਏਟਲੀ ਚੇਂਜ ਹੋ ਜੂਗੀ ਜਿੱਦਾਂ ਤੁਸੀਂ ਚਾਹੁੰਦੇ ਆ ਬਲੂ ਸ਼ੀਲਡ ਲਈ। ਤਾਂ ਨਾਲੇ ਜਿੱਦਾਂ ਮੈਂ ਕਹਿ ਰਿਹਾ ਸੀ ਵੀ ਨਵੇਂ ਸਬਸਿਡੀ ਵੀ ਅਵੇਲੇਬਲ ਆ, ਸੋ ਤੁਸੀਂ ਆਪਣਾ ਪਲਾਨ ਵਧੀਆ ਪਿਕ ਕਰ ਸਕਦੇ ਆ। ਤਾਂ ਨਾਲੇ ਦਸੰਬਰ 15 ਦਾ ਡੈਡਲਾਈਨ ਹੈ, ਜਿੰਨੀ ਛੇਤੀ ਕਰੋਗੇ ਉਹਨਾਂ ਤੁਹਾਨੂੰ ਲੋਕੀ ਕੰਪਲੇਨ ਕਰ ਰਹੇ ਆ ਵੀ ਵੇਟ ਬਹੁਤ ਕਰਨੀ ਪੈ ਰਹੀ ਆ, ਜਾਂ ਜੇ ਇਹ ਚੀਜ਼ਾਂ ਨੂੰ ਵੀ ਤੁਸੀਂ ਅਵੋਇਡ ਕਰਨਾ ਚਾਹੁੰਦੇ ਤਾਂ ਜਿੰਨੀ ਛੇਤੀ ਤੁਸੀਂ ਕਰ ਸਕੋ ਕਰੋ ਜੀ। ਥੈਂਕ ਯੂ। ਹਾਂਜੀ ਵੀਰ ਜੀ, ਮੰਨ ਲਓ ਮੈਂ ਕੱਲ ਤੋਂ ਸ਼ੁਰੂ ਕਰਦਾ ਤੇ ਜਿਹੜਾ ਬਿਟਵੀਨ ਟ੍ਰਾਂਸਫਰ ਜਿੰਨਾ ਚਿਰ ਨਹੀਂ ਹੁੰਦੀ ਉਹਨਾਂ ਚਿਰ ਉਹ ਪਹਿਲੀ ਇੰਸ਼ੋਰੈਂਸ ਕਵਰ ਕਰੂ? ਬਿਲਕੁਲ ਹਾਂਜੀ, ਜੇ ਤੁਸੀਂ ਇਸ ਸਾਲ ਦੇ ਕਵਰੇਜ ਸਾਈਨ ਅਪ ਕੀਤਾ ਹੈ ਤਾਂ ਉਹ ਤਾਂ ਸਾਲ ਦੇ ਐਂਡ ਤੱਕ ਤੁਸੀਂ ਆਪਣਾ ਬਿੱਲ ਦਓਗੇ ਤਾਂ ਉਹ ਐਨ ਉਦਾਂ ਹੀ ਰਹੂਗੀ। ਉਹ ਫਿਰ 1 ਜਨਵਰੀ ਤੋਂ ਹੀ ਜਿਹੜੇ ਚੇਂਜਸ ਹੋਣੇ ਉਹ 1 ਜਨਵਰੀ ਤੋਂ ਹੀ ਹੋਣੇ ਆ। ਹਾਂਜੀ ਥੈਂਕ ਯੂ ਵੀਰ ਜੀ। ਥੈਂਕ ਯੂ ਜੀ। ਤੇ ਬਿਲਕੁਲ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਵੀ ਜਿਹੜਾ ਹੁਣ ਕਾਲ ਕਰ ਸਕਦੇ ਹੋ, ਕਿਉਂਕਿ ਹੁਣ ਇੱਥੇ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਆਪਾਂ ਆਲਰੇਡੀ ਜਿਹੜੇ 10-15 ਮਿੰਟ ਜਿਹੜੇ ਉੱਤੇ ਵੀ ਜਿਹੜੇ ਲੈ ਗਏ, ਕਿਉਂਕਿ ਸਾਨੂੰ ਪਤਾ ਹੈ ਵੀ ਤੁਹਾਡੇ ਸਵਾਲ ਜਿਹੜੇ ਕਾਫੀ ਇੰਪੋਰਟੈਂਟ ਹੁੰਦੇ ਆ। ਤੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਵੀ ਤੁਸੀਂ ਕਾਲ ਕਰ ਸਕਦੇ ਹੋ ਜੇ ਤੁਹਾਨੂੰ ਹੈਲਥ ਕੇਅਰ ਕਵਰ ਕੈਲੀਫੋਰਨੀਆ ਬਾਰੇ ਕੋਈ ਵੀ ਸਵਾਲ ਆ। 408-272-2500। ਤੇ ਇਨਫੈਕਟ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਵੀ ਜਿਹੜੇ ਉਹ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜਗਦੀਪ ਭਾਜੀ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪੰਜਾਬੀ ਰੇਡੀਓ USA ਤੇ। ਥੈਂਕ ਯੂ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ 2 ਕੁਐਸਚਨ ਮੇਨ ਸੀਗੇ ਜਿਹੜੇ, ਕਿਉਂਕਿ ਕਾਲ ਤਾਂ ਮੈਨੂੰ ਸਾਰੇ ਸਰੋਤੇ ਕਰ ਸਕਦੇ ਆ ਖਾਲਸਾ ਇੰਸ਼ੋਰੈਂਸ ਏਜੰਸੀ, ਜਿਹੜੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਆਪਾਂ ਦੱਸਣੇ ਚਾਹੁੰਦੇ। 2 ਕੁਐਸਚਨ ਬਹੁਤ ਇੰਪੋਰਟੈਂਟ ਆਏ ਆ। ਹਾਂਜੀ। ਇੱਕ ਕੁਐਸਚਨ ਸੀਗਾ ਕਿਸੇ ਵੀਰ ਦਾ ਵੀ ਜਦੋਂ ਅਸੀਂ ਕਿਸੇ ਡਾਕਟਰ ਤੇ ਗਏ ਉਹ ਕਹਿੰਦੇ ਅਸੀਂ ਕਵਰਡ ਕੈਲੀਫੋਰਨੀਆ ਨਹੀਂ ਲੈਂਦੇ। ਸੋ ਇਹ ਮੈਂ ਪਹਿਲਾਂ ਵੀ ਸ਼ੋਅ ਕਰਦਾ ਰਿਹਾ, ਮੇਕ ਸ਼ੋਰ ਕਰ ਲਓ ਸਾਰੇ ਜਿੰਨੇ ਵੀ USA ਦੇ ਵਿੱਚ ਜਿਹੜੀ ਓਬਾਮਾ ਕੇਅਰ ਆ ਉਹਦਾ ਨਾਮ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਆ। ਕਵਰਡ ਕੈਲੀਫੋਰਨੀਆ ਕੋਈ ਇੰਸ਼ੋਰੈਂਸ ਨਹੀਂ ਹੈ। ਕਵਰਡ ਕੈਲੀਫੋਰਨੀਆ ਵਾਲੇ ਸਿਰਫ ਸਬਸਿਡੀ ਦਿੰਦੇ ਆ ਤੁਹਾਨੂੰ। ਤੇ ਜਦੋਂ ਤੁਸੀਂ ਪਲਾਨ ਲੈਂਦੇ ਆ ਉਹ ਫਿਰ ਤੁਹਾਡੇ ਕੋਲ ਚਾਹੇ ਕਾਈਜ਼ਰ ਆ, BHP ਆ, LA ਕੇਅਰ ਆ, ਬਲੂ ਸ਼ੀਲਡ ਆ, ਉਹ ਤੁਸੀਂ ਲੈ ਸਕਦੇ ਆ। ਸੋ ਰਾਈਟ ਨਾਓ ਗੁੱਡ ਟਾਈਮ ਹੈਗਾ ਦਸੰਬਰ 15 ਤੱਕ। ਸੋ ਜਿਹੜਾ ਵੀ ਤੁਸੀਂ ਡਾਕਟਰ ਲੈਣਾ ਚਾਹੁੰਦੇ ਆ, ਫੋਰ ਐਗਜ਼ਾਮਪਲ ਜੇ ਤੁਸੀਂ ਸਟੈਨਫੋਰਡ ਹਸਪੀਟਲ ਜਾਣਾ ਚਾਹੁੰਦੇ ਆ, ਉਹਨਾਂ ਦੇ ਵੈਬਸਾਈਟ ਤੇ ਜਾ ਕੇ ਉਹ ਚੈੱਕ ਕਰੋ ਕਿਹੜੀ ਇੰਸ਼ੋਰੈਂਸ ਲੈਂਦੇ ਆ। ਜਿਸ ਤਰ੍ਹਾਂ ਉਹ ਬਲੂ ਸ਼ੀਲਡ HMO ਲੈਂਦੇ ਆ, ਹੋਰ ਵੀ ਲੈਂਦੇ ਹੈਗੇ ਆ। ਸੋ ਉਹ ਤੁਸੀਂ ਮੇਕ ਸ਼ੋਰ ਕਰੋ, ਫਿਰ ਉਹੀ ਇੰਸ਼ੋਰੈਂਸ ਲਓ। ਫਿਰ ਇਹ ਤੁਸੀਂ ਰੇਟ ਨਾ ਦੇਖੋ, ਕਿਉਂਕਿ ਕਈ ਵਾਰੀ ਕੀ ਹੁੰਦਾ ਆ ਵੀ ਇੱਕ ਕਾਉਂਟੀ ਦੇ ਵਿੱਚ ਇੱਕ ਇੰਸ਼ੋਰੈਂਸ ਕੰਪਨੀ ਦਾ ਰੇਟ ਬਹੁਤ ਘੱਟ ਹੋ ਸਕਦਾ, ਮੇਬੀ $5 ਤੁਹਾਡੇ ਲਈ ਹੋਊਗਾ, ਦੂਸਰੀ ਇੰਸ਼ੋਰੈਂਸ ਕੰਪਨੀ ਦਾ ਮੇਬੀ $100 ਹੋ ਸਕਦਾ ਹੈ। ਸੋ ਰਾਈਟ ਨਾਓ ਗੁੱਡ ਟਾਈਮ ਆ। ਪਹਿਲਾਂ ਆਪਣੇ ਡਾਕਟਰ ਦਾ ਮੇਕ ਸ਼ੋਰ ਕਰ ਲਓ ਜਿਹੜੇ ਡਾਕਟਰ ਕੋਲ ਤੁਸੀਂ ਜਾਣਾ ਚਾਹੁੰਦੇ ਆ, ਤੇ ਜਿਹੜੇ ਹਸਪੀਟਲ ਜਾਣਾ ਚਾਹੁੰਦੇ ਫਿਰ ਉਹੀ ਇੰਸ਼ੋਰੈਂਸ ਲਓ। ਪਰ ਤੁਸੀਂ ਲੈ ਸਕਦੇ ਕਵਰਡ ਕੈਲੀਫੋਰਨੀਆ ਥਰੂ, ਕਿਉਂਕਿ ਤੁਹਾਨੂੰ ਉਹ ਜਿਹੜੀ ਸਬਸਿਡੀ ਮਿਲਣੀ ਆ। ਕਿਉਂਕਿ ਕਈ ਇੰਸ਼ੋਰੈਂਸ ਕੰਪਨੀਆਂ ਜਿੱਦਾਂ LA ਕੇਅਰ ਆ ਉਹ ਲਾਸ ਐਂਜਲਸ ਸਾਈਡ ਆ। ਸੋ ਉਹ ਜਦੋਂ ਤੁਸੀਂ ਵੇ ਏਰੀਏ 'ਚ ਕਿਤੇ ਆਏ ਤਾਂ ਤੁਸੀਂ ਆਊਟ ਆਫ ਨੈਟਵਰਕ ਹੋ ਜਾਣਾ, ਤੁਹਾਨੂੰ ਜ਼ਿਆਦਾ ਪੈਸੇ ਦੇਣੇ ਪੈਣੇ ਆ। ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਜਿੱਦਾਂ ਵੈਲੀ ਹੈਲਥ ਪਲਾਨ ਆ ਉਹਨਾਂ ਦੇ ਰੇਟ ਬੜੇ ਰੀਜ਼ਨੇਬਲ ਆ। ਜੇ ਕਿਤੇ ਤੁਸੀਂ ਅਨਫੋਰਚੂਨੇਟਲੀ ਸੈਕਰਾਮੈਂਟੋ ਜਾਂ ਹੋਰ ਕਿਤੇ ਬੇਕਰਸਫੀਲਡ ਜਾ ਕੇ ਬਿਮਾਰ ਹੋ ਜਾਂਦੇ, ਆਊਟ ਆਫ ਨੈਟਵਰਕ ਹੋ ਜਾਂਦੇ। ਸੋ ਉਹ ਮੇਕ ਸ਼ੋਰ ਕਰੋ, ਉਹ ਬਹੁਤ ਜਿਹੜਾ ਇਹ ਜ਼ਰੂਰੀ ਹੈਗਾ। ਇਹ ਆਪਣੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਕਲੀਅਰ ਹੋਣਾ ਚਾਹੀਦਾ। ਕਵਰਡ ਕੈਲੀਫੋਰਨੀਆ ਜਾਂ ਓਬਾਮਾ ਕੇਅਰ ਇਹ ਹੈਲਥ ਇੰਸ਼ੋਰੈਂਸ ਨਹੀਂ, ਇਹ ਤੁਹਾਨੂੰ ਸਬਸਿਡੀ ਦਿੰਦੇ ਆ। ਇੱਕ ਪ੍ਰੋਗਰਾਮ ਆ ਜਿਹਦੇ ਜ਼ਰੀਏ ਤੁਸੀਂ ਜਿਹੜਾ ਹੈਲਥ ਇੰਸ਼ੋਰੈਂਸ ਜਿਹੜੀ ਲੈ ਸਕਦੇ ਤੇ। ਜੀ ਭਾਜੀ ਮੈਂ ਇੱਥੇ ਐਡ ਕਰ ਸਕਾਂ, ਸਪੈਸ਼ਲੀ ਜਿਹੜਿਆਂ ਨੇ ਆਪਣੇ ਭਰਾਵਾਂ ਨੇ ਸਪੈਸ਼ਲਿਸਟ ਜਿਨ੍ਹਾਂ ਨੇ ਵਰਤਣਾ, ਉਹਨਾਂ ਲਈ ਇਹ ਜਿਹੜਾ ਭਾਜੀ ਨੇ ਪੁਆਇੰਟ ਕੀਤਾ ਹੈ ਬਹੁਤ ਜ਼ਰੂਰੀ ਆ। ਵੀ ਜੇ ਤੁਸੀਂ ਜਦੋਂ ਤੁਸੀਂ ਸਾਈਨ ਅਪ ਕਰਨਾ, ਜਿੱਦਾਂ ਭਾਜੀ ਨੇ ਕਿਹਾ ਕਾਈਜ਼ਰ ਜੋ ਵੀ ਬਲੂ ਸ਼ੀਲਡ ਬਲੂ ਕਾਰਡ ਜਿਹੜਾ ਵੀ ਆ, ਜੇ ਤੁਹਾਨੂੰ ਕੋਈ ਸਪੈਸ਼ਲਿਸਟ ਜ਼ਰੂਰੀ ਚਾਹੀਦਾ ਜਿਹਨੂੰ ਤੁਸੀਂ ਜਾ ਕੇ ਦੇਖਦੇ ਆ, ਤੁਹਾਨੂੰ ਤੁਹਾਡੀ ਲਾਈਫ ਦੇ ਵਿੱਚ ਜ਼ਰੂਰੀ ਆ, ਉਹਨੂੰ ਤੁਸੀਂ ਪਹਿਲਾਂ ਦੇਖੋ ਵੀ ਉਹ ਕਿਹੜੇ ਤੁਹਾਡੇ ਏਰੀਏ ਦੇ ਵਿੱਚ ਜਿਹੜੇ ਹੈਲਥ ਪਲਾਨ ਅਵੇਲੇਬਲ ਆ ਉਹ ਕਿਹਦੇ ਵਿੱਚ ਕਵਰਡ ਆ। ਉਹਨੂੰ ਪੁੱਛ ਲਓ, ਉਹਨਾਂ ਦੇ ਆਫਿਸ ਨੂੰ ਪੁੱਛ ਲਓ, ਤਾਂ ਉਸ ਹਿਸਾਬ ਨਾਲ ਫਿਰ ਆਪਣਾ ਡਿਸੀਜਨ ਲਓ ਵੀ ਤੁਸੀਂ ਕਿਹੜਾ ਹੈਲਥ ਇੰਸ਼ੋਰੈਂਸ ਲੈਣਾ। ਸੋ ਇਸੇ ਤਰ੍ਹਾਂ ਜਦੋਂ ਤੁਸੀਂ ਡਾਕਟਰ ਦੇ ਕੋਲ ਜਾਣਾ, ਆਪਣਾ ਜਿਹੜਾ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨ ਆ ਉਹਨੂੰ ਦੱਸੋ ਵੀ ਮੇਰੀ ਆਹ ਹੈਲਥ ਇੰਸ਼ੋਰੈਂਸ ਆ, ਉਹ ਡਾਕਟਰ ਦੇ ਆਫਿਸ ਦੇ ਨਾਲ ਜਿਹੜੇ ਉਹਨਾਂ ਦੇ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਆ। ਸੋ ਦੂਸਰਾ ਮੈਂ ਦਵਾਈਆਂ ਦੇ ਮਾਮਲੇ 'ਚ ਦੇਖਦਾ ਕਈ ਵਾਰੀ ਫਿਰ ਆਪਾਂ ਨੂੰ ਕਾਲ ਕਰਦੇ ਸਰੋਤੇ ਵੀ ਯਾਰ ਮੇਰੇ ਤਾਂ ਇੰਨੇ ਕੋ ਪੇਮੈਂਟ ਮੇਰੀ $5 ਆ ਤੇ ਉਹਨੇ ਲੈ ਮੇਰੇ ਤੋਂ $100। ਸੋ ਉਹ ਡਾਕਟਰ ਨੂੰ ਤੁਹਾਨੂੰ ਕਹਿਣਾ ਪੈਣਾ, ਕਿਉਂਕਿ ਕਈ ਜਿਹੜੀਆਂ ਦਵਾਈਆਂ ਆ ਉਹ ਡਾਕਟਰ ਤੁਹਾਨੂੰ ਰੈਫਰ ਕਰ ਦਿੰਦਾ ਬ੍ਰਾਂਡਡ, ਜਦ ਕਿ ਜਿਹੜੀ ਤੁਹਾਡੀ ਇੰਸ਼ੋਰੈਂਸ ਆ ਉਹ ਜਨੈਰਿਕ ਕਵਰ ਕਰਦੀ ਆ। ਸੋ ਸਿਰਫ ਇੰਸ਼ੋਰੈਂਸ ਕੰਪਨੀ ਦਾ ਵੀ ਉਹ 'ਚ ਕੋਈ ਫਾਲਟ ਨਹੀਂ ਹੈ,
ਕਵਰਡ ਕੈਲੀਫੋਰਨੀਆ ਦਾ ਵੀ ਨਹੀਂ, ਜਿਹੜੇ ਬੰਦੇ ਨੇ ਤੁਹਾਡੀ ਇੰਸ਼ੋਰੈਂਸ ਲਿਖੀ ਉਹਦੀ ਵੀ ਨਹੀਂ, ਪਰ ਉਹ ਡਾਕਟਰ ਦੇ ਆਫਿਸ ਦਾ। ਉਹਨਾਂ ਨੂੰ ਕਹੋ ਵੀ ਮੇਕ ਸ਼ੋਰ ਕਰੋ ਜਿਹੜੀ ਦਵਾਈ ਤੁਸੀਂ ਸਾਨੂੰ ਲਿਖ ਰਹੇ ਆ ਉਹ ਇਹ ਇੰਸ਼ੋਰੈਂਸ ਕਵਰ ਕਰਦੀ ਹੋਵੇ। ਜੀ ਬਿਲਕੁਲ, ਬਹੁਤ ਵਧੀਆ ਜਿਹੜੇ ਪੁਆਇੰਟ ਤੁਸੀਂ ਹਾਂਜੀ, ਤੇ ਤੀਸਰਾ ਪੁਆਇੰਟ ਜਿਹੜਾ ਮੈਂ ਮੇਨ ਦੱਸਣਾ ਚਾਹੁੰਦਾ ਨਹੀਂ ਭਾਜੀ, ਇਸ ਗੱਲ ਦੇ ਨਾਲ ਮੈਂ ਐਡ ਕਰਾਂ, ਯੂਜੂਅਲੀ ਹਰ ਤਾਂ ਨਹੀਂ ਹੁੰਦਾ, ਯੂਜੂਅਲੀ ਜਨੇਰਿਕ ਮੈਡੀਸਿਨ ਅਵੇਲੇਬਲ ਹੁੰਦਾ ਹੈ ਜਿਹੜਾ ਆਲਮੋਸਟ ਗਾਰੰਟੀਡ ਕਵਰਡ ਹੁੰਦਾ ਹਰ ਇੱਕ ਚੀਜ਼ ਦੇ ਵਿੱਚ। ਸੋ ਤੁਹਾਨੂੰ ਪਤਾ ਡਾਕਟਰਾਂ ਦੇ ਆਫਿਸ ਦੇ ਵਿੱਚ ਕਈ ਵਾਰੀ ਉਹ ਨਹੀਂ ਲਿਖਦੇ ਜਨੇਰਿਕ, ਪਰ ਜੇ ਤੁਸੀਂ ਥੋੜਾ ਜਿਹਾ ਪ੍ਰੈਸ਼ਰ ਪਾਓ, ਪੁੱਛੋ, ਤਾਂ ਇਹ ਬਾਹਲੀ ਇਸ਼ੂ ਨਹੀਂ ਹੋਣੀ ਚਾਹੀਦੀ। ਪਰ ਉਹ ਕਈ ਵਾਰੀ ਕਈਆਂ ਦੀ ਦਵਾਈ ਮਹਿੰਗੀ ਹੁੰਦੀ, ਉੱਥੇ ਮੈਂ ਦੇਖਿਆ ਹਾਂਜੀ, ਨਾਲੇ ਕਈਆਂ ਦੇ ਬ੍ਰੌਂਜ਼ ਪਲਾਨ ਵੀ ਹੁੰਦੇ ਆ, ਸੋ ਕੋਪੇ ਵੀ ਹੁੰਦੇ ਆ, ਕਈ ਇਸ਼ੂ ਹੁੰਦੇ, ਪਰ ਜਿਹੜੀ ਦਵਾਈ ਦੀ ਸਿੰਗੂਲਰਲੀ ਗੱਲ ਆ, ਯੂਜੂਅਲੀ ਤੁਹਾਨੂੰ ਜਨੇਰਿਕ ਮਿਲ ਸਕਦੀ ਆ ਸਸਤੀ। ਸੋ ਇੱਕ ਹੋਰ ਜਿਹੜਾ ਆ ਵੀ ਬਹੁਤ ਸਾਰੀਆਂ ਕਾਉਂਟੀਜ਼ ਦੇ ਵਿੱਚ ਇਸ ਵਾਰੀ ਕਈ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਦੇ ਰੇਟ ਵਧੇ ਹੈਗੇ ਆ, ਕਈਆਂ ਦੇ ਜਿਹੜੇ ਘਟੇ ਹੈਗੇ ਆ। ਸੋ ਰਿਨਿਊਅਲ ਕਰਨ ਤੁਸੀਂ ਇੱਦਾਂ ਨਾ ਸੋਚੋ ਜਿਸ ਤਰ੍ਹਾਂ ਇੱਕ ਭਾਈ ਸਾਹਿਬ ਨੇ ਕਾਲ ਕੀਤੀ ਸੀ ਵੀ ਆਟੋਮੈਟਿਕ ਰਿਨਿਊ ਹੋ ਜਾਣਾ। ਹਾਂ ਬਿਲਕੁਲ ਆਟੋਮੈਟਿਕ ਰਿਨਿਊ ਹੋ ਜਾਣਾ, ਪਰ ਫਿਰ ਤੁਹਾਨੂੰ ਪ੍ਰੋਬਲਮ ਆਣੀ ਆ ਜਦੋਂ ਬਿੱਲ ਆਣਾ ਆ ਤੁਹਾਨੂੰ ਦਸੰਬਰ ਐਂਡ 'ਚ, ਫਿਰ ਤੁਸੀਂ ਕਹਿਣਾ ਯਾਰ ਹੁਣ ਚੇਂਜ ਕਰੋ, ਕਈ ਵਾਰੀ ਫਿਰ ਆਪਾਂ ਚੇਂਜ ਨਹੀਂ ਕਰ ਸਕਦੇ ਹੈਗੇ। ਸੋ ਮੇਕ ਸ਼ੋਰ ਕਰੋ ਜਿਹਦੀ ਹੈਗੀ ਵੀ ਆ, ਇੱਕ ਵਾਰੀ ਜ਼ਰੂਰ ਤੁਸੀਂ ਆਪਣੇ ਇੰਸ਼ੋਰੈਂਸ ਏਜੰਟ ਨੂੰ ਕਾਲ ਕਰਕੇ ਮੇਕ ਸ਼ੋਰ ਕਰ ਲਓ ਵੀ ਮੈਂ ਰਿਨਿਊ ਕਰਨੀ ਆ, ਕੋਈ ਮੇਰੇ ਰੇਟ ਦੇ ਵਿੱਚ ਚੇਂਜਸ ਤਾਂ ਨਹੀਂ। ਕਿਉਂਕਿ ਕਈ ਏਰੀਏ ਜਿਸ ਤਰ੍ਹਾਂ ਮੈਂ ਤੁਹਾਨੂੰ ਬੇ ਏਰੀਏ ਦਾ ਦੱਸਦਾ, ਇੱਥੇ ਗਿਲਰਾਏ ਤੇ ਹੋਲਿਸਟਰ ਟਾਊਨ ਆ, ਸੋ ਉਹ ਟਾਊਨ ਇਸ ਵਾਰੀ ਜਿਹੜੀ ਲੋਕਲ ਇੱਥੇ ਦੀ ਇੱਕ ਇੰਸ਼ੋਰੈਂਸ ਹੈਗੀ ਆ ਬੈਲੀ ਹੈਲਥ ਪਲਾਨ, ਉਹਨਾਂ ਨੇ ਇਨਕਲੂਡ ਕਰ ਰਹੇ ਆ ਤੇ ਉਹਨਾਂ ਦੇ ਰੇਟਸ ਬੜੇ ਰੀਜ਼ਨੇਬਲ ਆ ਇਸ ਏਰੀਏ 'ਚ। ਸੋ ਜਿਹਦੀ ਮਰਜ਼ੀ ਜਿੱਥੇ ਮਰਜ਼ੀ ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਹੈਗੇ ਆ, ਇੱਕ ਵਾਰੀ ਜ਼ਰੂਰ ਮੇਕ ਸ਼ੋਰ ਕਰ ਲਓ ਕਾਲ ਕਰਕੇ ਵੀ ਮੇਰੀ ਆਹ ਇਨਕਮ ਆ। 3-4 ਚੀਜ਼ਾਂ ਤੇ ਮੇਨ ਡਿਪੈਂਡ ਕਰਦਾ, ਤੁਹਾਡੀ ਇਨਕਮ ਤੇ, ਤੁਹਾਡੀ ਫੈਮਿਲੀ ਸਾਈਜ਼ ਤੇ, ਤੁਹਾਡੀ ਏਜ ਤੇ ਤੁਹਾਡਾ ਜ਼ਿਪ ਕੋਡ ਤੇ। ਕਿਉਂਕਿ ਆਪਾਂ ਨੂੰ ਬਹੁਤ ਵਾਰੀ ਕਾਲਰਸ ਕਾਲ ਕਰਦੇ ਆ ਵੀ ਜੀ ਉਹ ਮੇਰਾ ਗੁਆਂਢੀ ਦਾ $20 ਦਿੰਦਾ, ਮੇਰੇ 80 ਕਿੱਦਾਂ ਹੋ ਗਏ। ਫਿਰ ਜਦੋਂ ਆਪਾਂ ਪੁੱਛੀਦਾ ਵੀ ਫੈਮਿਲੀ ਸਾਈਜ਼ ਸੇਮ ਆ, ਕਹਿੰਦੇ ਜੀ ਨਹੀਂ। ਸੋ ਇਸ ਕਰਕੇ ਤੁਸੀਂ ਕਿਸੇ ਨਾਲ ਨਾ ਕੰਪੇਅਰ ਕਰੋ, ਆਪਣੀ ਸਾਰੀ ਇਨਫੋਰਮੇਸ਼ਨ ਦੇ ਕੇ ਇੱਕ ਵਾਰੀ ਚੈੱਕ ਜ਼ਰੂਰ ਕਰ ਲਓ। ਜੀ ਥੈਂਕ ਯੂ ਹਰਜੋਤ ਜੀ, ਥੈਂਕ ਯੂ, ਮਿਹਰਬਾਨੀ ਜੀ। ਤੇ ਜੇ ਤੁਹਾਡਾ ਵੀ ਕੋਈ ਇੰਸ਼ੋਰੈਂਸ ਦੇ ਬਾਬਤ ਸਵਾਲ ਹੈਗਾ, ਤੁਸੀਂ ਇਹਨਾਂ ਨੂੰ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਜਿਹੜਾ ਕਾਲ ਕਰ ਸਕਦੇ ਹੋ 408-272-2500। ਤੇ ਜਗਦੀਪ ਜੀ ਸਮਾਂ ਵੀ ਆਪਣਾ ਜਿਹੜਾ ਸਮਾਪਤ ਆ। ਥੈਂਕ ਯੂ ਬਹੁਤ ਤੁਹਾਡਾ ਜਿਹੜਾ ਤੁਸੀਂ ਇੱਥੇ ਆਏ ਤੇ ਬਹੁਤ ਸਾਰੇ ਜਿਹੜੇ ਸਰੋਤਿਆਂ ਦੇ ਜਿਹੜੇ ਤੁਸੀਂ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਤੁਸੀਂ ਦਿੱਤੇ ਆ, ਬਹੁਤ ਤੁਹਾਡਾ ਥੈਂਕ ਯੂ। ਤੇ ਦਸੰਬਰ ਦੇ ਵਿੱਚ ਫਿਰ ਆਪਾਂ ਇੱਕ ਵਾਰੀ ਜਿਹੜਾ ਦਸੰਬਰ 9 ਨੂੰ ਇੱਕ ਵਾਰੀ ਫਿਰ ਜੇ ਉਦੋਂ ਕੋਈ ਕਿਸੇ ਦਾ ਕੁਐਸਚਨ ਨਾ ਆਨਸਰ ਹੋਇਆ ਹੋਵੇ ਤੁਸੀਂ ਉਦੋਂ ਨੂੰ ਪੁੱਛ ਸਕਦੇ ਆ। ਤਾਂ ਜਿੱਦਾਂ ਭਾਜੀ ਨੇ ਕਿਹਾ, ਪਲੀਜ਼ ਸਾਈਨ ਅਪ ਕਰੋ, ਜਿੰਨੀ ਛੇਤੀ ਤੁਸੀਂ ਕਰ ਸਕੋ ਉਨੇ ਟਾਈਮ ਦੇ ਵਿੱਚ ਤੁਸੀਂ ਆਪਣੀਆਂ ਆਪਸ਼ਨਾਂ ਰਿਵਿਊ ਕਰ ਸਕਦੇ ਆ ਵੀ ਤੁਹਾਨੂੰ ਕਿਹੜਾ ਪਲਾਨ ਚਾਹੀਦਾ, ਕੀ ਹਿਸਾਬ ਕਿਤਾਬ ਆ। ਤਾਂ coveredca.com ਤਾਂ 800 ਨੰਬਰ ਹੈਗਾ 1-800-300-1506। ਆਪਾਂ ਦਸੰਬਰ ਦੇ ਵਿੱਚ ਫਿਰ ਮਿਲਦੇ ਆ ਜੀ। ਤੇ ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜੈ, ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ।